ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕਰੋਨਾ ਵਾਇਰਸ ਦੇ ਬਾਰੇ ਅਪਡੇਟਸ ਦੇਣ ਦੇ ਲਈ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਟਰੱਕਿੰਗ ਦੇ ਉੱਤੇ ਕੀ ਇਫੈਕਟ ਹੈਗਾ ਕਰੋਨਾ ਵਾਇਰਸ ਦਾ, ਬਾਰਡਰ ਸ਼ਟਡਾਊਨਸ ਦਾ, ਉਸ ਦੇ ਬਾਰੇ ਵੀ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਆਵਰਸ ਆਫ ਸਰਵਿਸ ਦੀ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਢਿੱਲੋਂ ਜੀ ਨਾਪਟਾ ਤੋਂ ਆਪਣੇ ਨਾਲ ਜੁੜ ਚੁੱਕੇ ਨੇ। ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਹੜੀ ਹਰਜੋਤ ਸਿੰਘ ਜੀ, ਆਪਾਂ ਜਿਹੜੀ ਕਰੋਨਾ ਵਾਇਰਸ ਦੇ ਬਾਰੇ ਦੂਜੀਆਂ ਅਪਡੇਟਸ ਵੀ ਆਪਣੇ ਨਾਲ ਦੇ ਨਾਲ ਜਿਹੜੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਵਾਂਗੇ, ਪਰ ਟਰੱਕਿੰਗ ਦੇ ਉੱਤੇ ਵੀ ਇਸ ਦਾ ਜਿਹੜਾ ਇਫੈਕਟ ਹੋ ਰਿਹਾ ਆ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਕਰਾਂਗੇ। ਅਤੇ ਕਿਉਂਕਿ FMCSA ਨੇ ਬੀਤੇ ਜਿਹੜਾ ਸ਼ੁੱਕਰਵਾਰ ਨੂੰ ਇਹ ਅਨਾਊਂਸ ਤਾਂ ਜਿਹੜਾ ਜ਼ਰੂਰ ਉਹਨਾਂ ਨੇ ਕਰਤਾ ਸੀ ਆਵਰ ਆਫ ਸਰਵਿਸ ਦੀ ਐਗਜ਼ੈਂਪਸ਼ਨ ਨੂੰ ਲੈ ਕੇ, ਪਰ ਉਸ ਨੂੰ ਲੈ ਕੇ ਅਜੇ ਵੀ ਕਈ ਤਰੀਕੇ ਦਾ ਭੰਬਲ ਭੂਸੇ ਨੇ, ਕਈ ਤਰੀਕੇ ਦੇ ਸਵਾਲ ਨੇ, ਕੌਣ ਐਗਜ਼ੈਂਪਟ ਹੈਗਾ, ਕੌਣ ਨਹੀਂ ਐਗਜ਼ੈਂਪਟ ਹੈਗਾ। ਸੋ ਰਮਨ ਜੀ, ਜੇ ਤੁਸੀਂ ਥੋੜ੍ਹਾ ਜਿਹਾ ਇਸ ਦੇ ਬਾਰੇ ਥੋੜ੍ਹਾ ਹੋਰ ਐਕਸਪਲੇਨ ਕਰ ਸਕੋ ਵੀ ਕੌਣ ਐਗਜ਼ੈਂਪਟ ਇਸ ਦੇ ਵਿੱਚ ਉਹ ਕਹਿੰਦੇ ਆ ਵੀ ਹੋ ਸਕਦਾ ਆ, ਕਿਹੜੇ ਨਹੀਂ ਹੋ ਸਕਦੇ, ਅਤੇ ਲੋਕ ਆਪਣੇ ਕੋਲੋਂ ਪਤਾ ਕਰਨ ਦੇ ਲਈ ਕੀ ਕੁਛ ਹੋਰ ਕਰ ਸਕਦੇ, ਕਿਉਂਕਿ ਓਬਵੀਅਸਲੀ 100% ਜਾਣਕਾਰੀ ਹਰ ਇੱਕ ਦੇ ਕੋਲ ਜਿਹੜੀ ਉਹ ਨਹੀਂ ਹੁੰਦੀ, ਇਕੱਲੇ ਇੰਡੀਵਿਜੂਅਲ ਦੇ ਕੋਲ। ਸੋ ਉਹ ਕੀ ਕੁਛ ਜਿਹੜੇ ਉਹ ਕਰ ਸਕਦੇ ਆ ਇਸ ਇਨਫੋਰਮੇਸ਼ਨ ਨੂੰ ਪਤਾ ਕਰਨ ਦੇ ਲਈ? ਜੀ ਬਿਲਕੁਲ, ਸਾਰਿਆਂ ਨੂੰ ਪਹਿਲਾਂ ਰਾਜਕਿਰਨ, ਮੈਂ ਜਿੰਨੇ ਵੀ ਸਾਡੇ ਟਰੱਕਰ ਵੀਰ ਜਿਹੜੇ ਕਿ ਇਸ ਵੇਲੇ ਬਾਹਰ ਸੜਕਾਂ ਤੇ ਟਰੱਕ ਚਲਾ ਰਹੇ ਆ ਜਾਂ ਚਲਾਉਣ ਜਾ ਰਹੇ ਆ, ਮੈਂ ਉਹਨਾਂ ਦਾ ਇੱਕ ਗੱਲ ਤੋਂ ਮੈਂ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਜਾਂ ਬਹੁਤ ਉਹਨੂੰ ਚੀਜ਼ ਨੂੰ ਮੈਂ ਸਰਾਹਣਾ ਚਾਹੁੰਦਾ, ਕਿਉਂਕਿ ਇਹ ਇੱਕ ਐਸੀ ਫੌਜ ਹੈਗੀ ਆ ਜਿਹਨੂੰ ਕਦੀ ਵੀ ਸਰਾਹਿਆ ਨਹੀਂ ਜਾਂਦਾ ਜਾਂ ਬਹੁਤ ਘੱਟ ਸਰਾਹਿਆ ਜਾਂਦਾ। ਸੋ ਮੇਰੇ ਖਿਆਲ ਸਲੂਟ ਆ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੀ ਜ਼ਿੰਦਗੀ ਜਿਹੜੀ ਆ ਖਤਰੇ 'ਚ ਪਾ ਕੇ ਕਿੱਦਾਂ ਦੇ ਥਾਵਾਂ ਤੋਂ ਲੰਘਣਾ ਪੈਂਦਾ, ਕਿੱਦਾਂ ਦਾ ਕੰਮ ਕਰਨਾ। ਸੋ ਵੈਦਰ ਦੇ ਨਾਲ ਫਾਈਟ ਕਰਦੇ ਆ, ਸਭ ਕੁਛ ਫਾਈਟ ਕਰਦੇ ਆ, ਔਰ ਹੁਣ ਇੱਕ ਨੈਚੁਰਲ ਡਿਜ਼ਾਸਟਰ ਜਿਹੜਾ ਆਪਣਾ ਹੈਗਾ ਇਹਦੇ ਨਾਲ ਫਾਈਟ ਕਰਕੇ ਤੇ ਜਿਹੜੀਆਂ ਸਪਲਾਈਜ਼ ਲੈ ਕੇ ਜਾਣੀਆਂ ਜਿਨ੍ਹਾਂ ਨੇ ਉੱਥੋਂ ਤੱਕ ਪੁੱਜਦਾ ਕਰਨੀਆਂ, ਹੈਟਸ ਆਫ ਟੂ ਦੈਮ, ਸਲੂਟ ਟੂ ਦੈਮ। ਮੇਰੇ ਖਿਆਲ ਜੇ ਵੀ ਤੁਸੀਂ ਕਿਸੇ ਵੀ ਟਰੱਕਰ ਨੂੰ ਜਾਣਦੇ ਵੀ ਥੈਂਕ ਯੂ ਕਰੋ ਉਹਦਾ, ਕਿਉਂਕਿ ਬਹੁਤ ਵੱਡਾ ਕੰਮ ਹੈਗਾ। ਘਰੇ ਬਹਿ ਜਾਣਾ, ਸਾਰਾ ਕੁਛ ਚੁੱਪ-ਚਾਪ ਘਰੇ ਕਰ ਲੈਣਾ ਬਹੁਤ ਸੌਖਾ ਹੁੰਦਾ, ਪਰ ਬਾਹਰ ਸੜਕ ਤੇ ਜਾ ਕੇ ਸਾਰਾ ਕੰਮ ਕਰਨਾ ਬਹੁਤ ਔਖਾ। ਸੋ ਇਹਦੇ ਨਾਲ ਹੀ ਇੱਕ ਚੀਜ਼ ਜਿਹੜੀ ਆ, ਦੂਸਰੀ ਗੱਲ ਮੈਂ ਹੋਰ ਕਵਾਂ ਕਿ ਜਿਹੜੀ ਇੱਕ ਅਫਵਾਹਾਂ ਪਲੀਜ਼ ਘੱਟ ਜਿਹੜੀਆਂ ਫੈਲਾਓ, ਅਫਵਾਹਾਂ ਤੇ ਜ਼ੋਰ ਨਾ ਦਿਓ, ਕਿਉਂਕਿ ਇੱਕ ਆਪਣੇ ਪੰਜਾਬੀ 'ਚ ਕਹਿੰਦੇ ਲੱਖਣ ਲਾ ਲੈਂਦੇ ਆ, ਆਪਣੇ ਬੰਦੇ ਜਾਣ ਕੇ ਹੀ ਗੱਲ ਕਰ ਲੈਂਦੇ, ਓਕੇ ਠੀਕ ਆ ਇੰਨਾ ਕੁਛ ਹੋ ਗਿਆ ਸੋ ਆਪਣਾ ਵੀ ਬਣ ਗਿਆ। ਸੋ ਮੈਨੂੰ ਇਹ ਵੀ ਕਾਲਸ ਆ ਰਹੀਆਂ ਕਿ ਕਈ ਕੰਪਨੀਆਂ ਆਪਣੇ ਡਰਾਈਵਰ ਨੂੰ ਕਹਿ ਰਹੀਆਂ ਕੋਈ ਗੱਲ ਨਹੀਂ, ਮਾੜਾ ਮੋਟਾ 19-21 ਇੱਧਰ ਉੱਧਰ ਠੀਕ ਹੈ, ਐਗਜ਼ਾਮਸ਼ਨ ਲਿਖ ਕੇ ਉੱਥੇ ਕਰ ਲਓ, 1-2 ਘੰਟੇ ਅੱਗੇ ਪਿੱਛੇ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਵੈਲ ਠੀਕ ਆ, ਚਲੋ ਕੋਈ ਫਰਕ ਨਹੀਂ ਪੈਂਦਾ, ਪਰ ਇੰਨਾ ਕੁ ਆਪਾਂ ਕਰਕੇ ਤੇ ਆਪਾਂ ਕਿੱਥੇ ਪਹੁੰਚਾਂਗੇ, ਕੀ ਕਰਾਂਗੇ। ਸੋ ਜਿਹੜਾ ਚੰਗਾ ਸਮਾਂ ਉਹਦੇ ਵਿੱਚ ਵੀ ਮਾੜੇ ਸਮੇਂ 'ਚ ਵੀ ਲਾਅ ਦੇ ਨਾਲ ਅਬਾਈਡ ਕਰਨਾ, ਜਿਹੜਾ ਲਾਅ ਦੇ ਤਹਿਤ ਜਿਹੜਾ ਕੰਮ ਕਰਨਾ ਉਹ ਬਹੁਤ ਜ਼ਰੂਰੀ ਆ। ਜਿਹੜੀ ਆਪਾਂ ਰਾਜਕਿਰਨ ਐਗਜ਼ਾਮਸ਼ਨ ਜਿਹੜੀ ਐਮਰਜੈਂਸੀ ਲੱਗੀ ਆ ਆਪਣੇ ਨੈਸ਼ਨਲ ਐਮਰਜੈਂਸੀ ਦੇ ਤਹਿਤ ਜਿਹੜੀਆਂ ਐਗਜ਼ਾਮਸ਼ਨਸ ਦਿੱਤੀਆਂ ਗਈਆਂ ਆ, ਉਹ ਐਗਜ਼ਾਮਸ਼ਨਸ ਜਿਹੜੀਆਂ ਦਿੱਤੀਆਂ ਗਈਆਂ ਆ ਉਹ ਜੇ ਤੁਸੀਂ ਕੋਈ ਮਟੀਰੀਅਲ ਜਿਹੜਾ ਕਿ ਐਮਰਜੈਂਸੀ ਰਿਲੀਫ ਵਰਕ ਦੇ ਵਿੱਚ ਜਿਹੜਾ ਮਟੀਰੀਅਲ ਆ, ਕਿਉਂਕਿ ਇੱਥੇ ਹੁਣ ਇੱਦਾਂ ਤਾਂ ਹੈ ਨਹੀਂ ਗਾ ਕਿ ਹਰ ਇੱਕ ਬੰਦੇ ਦਾ ਟਰੱਕ ਦੇ ਉੱਤੇ ਕੋਈ ਨਾ ਕੋਈ ਚੀਜ਼ ਤਾਂ ਐਸੀ ਪਈ ਹੈ ਜਿਹੜੀ ਐਮਰਜੈਂਸੀ ਦੀ ਆ, ਹੈ ਨਾ। ਜ਼ਰੂਰੀ ਨਹੀਂ ਉਹ ਸਾਰਾ ਟਰੱਕ ਐਮਰਜੈਂਸੀ ਲਈ ਜਾ ਰਿਹਾ ਹੋਵੇ, ਹੋ ਸਕਦਾ ਉਹਦੇ ਵਿੱਚ ਕੋਈ ਐਸੀ ਚੀਜ਼ ਹੋਵੇ ਜਿਹੜੀ ਐਮਰਜੈਂਸੀ ਲਈ ਜਾ ਰਹੀ ਹੈ, ਤਾਂ ਉਹਨੂੰ ਸੋਚ ਕੇ ਆਪਾਂ ਇਹ ਕਹੀਏ ਵੀ ਆਪਾਂ ਵੀ ਐਮਰਜੈਂਸੀ ਦੀ ਐਗਜ਼ਾਮਸ਼ਨ 'ਚ ਆ ਜਾਂਦੇ ਹਾਂ, ਉਹ ਗੱਲ ਠੀਕ ਨਹੀਂ। ਸੋ ਜਿੱਦਾਂ ਸਾਰੇ ਜਾਣਦੇ ਆ, ਜੇ ਹੁਣ ਆਪਾਂ ਪ੍ਰੋਡਿਊਸ ਕੈਰੀ ਕਰ ਰਹੇ ਹਾਂ ਤਾਂ ਡੈਫੀਨੇਟਲੀ ਪ੍ਰੋਡਿਊਸ ਜਿਹੜਾ ਆ ਉਹ ਸਟੋਰ ਸ਼ੈਲਫ 'ਤੇ ਹੀ ਜਾਣਾ ਆ, ਤੇ ਉਹਨੂੰ ਮੰਨ ਕੇ ਆਪਾਂ ਆਪਣੇ ਆਪ ਨੂੰ ਐਗਜ਼ੈਂਪਟ ਗਿਣ ਲਈਏ ਉਹ ਵੀ ਠੀਕ ਨਹੀਂ ਗਾ ਹੈਗਾ, ਉਹ ਵੀ ਨਹੀਂ ਐਪਰੋਪ੍ਰੀਏਟ ਹੈਗਾ। ਸੋ ਸਾਰਿਆਂ ਨਾਲੋਂ ਸਿੰਪਲ ਜੀ ਤਰੀਕਾ ਹੈਗਾ ਇਹਨੂੰ ਮੇਕ ਸ਼ੋਰ ਕਰਨ ਦਾ ਕਿ ਤੁਸੀਂ ਜਿਹੜਾ ਲੋਡ ਚੁੱਕ ਜਾ ਰਹੇ ਆ ਜਾਂ ਜਿਹੜਾ ਚੁੱਕ ਰਹੇ ਆ ਲੋਡ, ਉਹ ਐਗਜ਼ੈਂਪਟ ਹੈਗਾ ਆਵਰਸ ਆਫ ਸਰਵਿਸ ਤੋਂ ਕਿ ਨਹੀਂ। ਤੁਹਾਡਾ ਜਿਹੜਾ ਸ਼ਿਪਰ ਹੈਗਾ ਮੋਸਟ ਆਫ ਦਾ ਟਾਈਮ 99% ਤੁਹਾਡਾ ਜਿਹੜਾ ਸ਼ਿਪਰ ਆ ਉਹ ਤੁਹਾਨੂੰ ਪੇਪਰ ਵਰਕ ਦਿੰਦਾ ਹੁੰਦਾ ਆ। ਜਦੋਂ ਇੱਦਾਂ ਦੇ ਲੋਡ ਜਿਹੜੇ ਸ਼ਿਪ ਹੁੰਦੇ ਆ, ਜਦੋਂ ਇੱਦਾਂ ਦੇ ਲੋਡ ਜਾਂਦੇ ਆ, ਉਹਨਾਂ ਦੇ ਨਾਲ ਐਗਜ਼ੈਂਪਸ਼ਨ ਦਾ ਪੇਪਰ ਵਰਕ ਜ਼ਰੂਰ ਹੁੰਦਾ ਆ।
ਦੂਸਰਾ ਇੱਕ ਜਿਹੜਾ ਸਿਸਟਮ ਹੈਗਾ ਉਹ ਹੁੰਦਾ ਕਿ ਤੁਹਾਡੀ ਕੰਪਨੀ ਨੂੰ ਡੈਜ਼ਿਗਨੇਟ ਕੀਤਾ ਗਿਆ ਕਿ ਤੁਸੀਂ ਡੈਜ਼ਿਗਨੇਟ ਕੰਪਨੀ ਹੈਗੀ ਆ, ਤੁਸੀਂ ਕੋਈ ਐਸੀ ਲੇਨ ਬਿਡ ਕੀਤੀ ਹੈ, ਐਸਾ ਲੋਡ ਬਿਡ ਕੀਤਾ ਹੈ, ਜਿੱਦਾਂ ਫੀਮਾ ਦੇ ਲੋਡ ਹੁੰਦੇ ਆ ਜਦੋਂ ਨੈਚੁਰਲ ਡਿਜ਼ਾਸਟਰ ਹੁੰਦਾ, ਉਹਦੇ ਵਿੱਚ ਪਾਣੀ ਦੇ ਲੋਡ ਹੁੰਦੇ ਆ, ਕਿਸੇ ਚੀਜ਼ ਦੇ ਸਪੈਸੀਫਿਕ ਲੋਡ ਹੈ, ਸਪੈਸੀਫਿਕ ਲੋਕੇਸ਼ਨ ਤੇ ਮੈਡੀਕਲ ਚੱਲਿਆ ਸਪਲਾਈਜ਼ ਵਗੈਰਾ, ਜਿੱਦਾਂ ਮੈਡੀਕਲ ਸਪਲਾਈਜ਼ ਹੋ ਗਿਆ, ਮੈਡੀਕਲ ਇਕਵਿਪਮੈਂਟ ਹੋ ਗਿਆ, ਕੁਛ ਹੋ ਗਿਆ, ਮਤਲਬ ਕਿ ਉਹ ਤੁਹਾਡਾ ਸ਼ਿਪਰ ਜਿਹੜਾ ਆ ਉਹ ਤੁਹਾਨੂੰ ਪੇਪਰ ਵਰਕ ਦਊਗਾ ਨਾਲ ਉਹਦਾ ਕਿ ਇਹ ਤੁਹਾਡਾ ਲੋਡ ਜਿਹੜਾ ਆਵਰਸ ਆਫ ਸਰਵਿਸ ਤੋਂ ਐਗਜ਼ੈਂਪਟ ਹੈਗਾ। ਮੋਸਟ ਪ੍ਰੋਬੇਬਲੀ ਉਹ ਇੱਕ ਬਹੁਤ ਵਧੀਆ ਤਰੀਕਾ ਹੈਗਾ। ਜੇ ਤੁਹਾਨੂੰ ਉਦਾਂ ਦਾ ਪੇਪਰ ਨਹੀਂ ਮਿਲਿਆ ਤੇ ਡੈਫੀਨੇਟਲੀ ਤੁਸੀਂ ਐਗਜ਼ੈਂਪਟ ਨਹੀਂ ਹੈਗੇ। ਆਪਣੇ ਆਪ ਨੂੰ ਐਗਜ਼ੈਂਪਟ ਆਪੇ ਕਰ ਲੈਣ ਦੇ ਨਾਲ ਜਿਹੜੀਆਂ ਥਿੰਗਸ ਆਰ ਨਾਟ ਗੋਇੰ ਟੂ ਚੇਂਜ, ਠੀਕ ਹੈ। ਸੋ ਇਸ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖੋ। ਅਗਰ ਤੁਹਾਡੀ ਕੰਪਨੀ ਜਿਹੜੀ ਆ ਉਹ ਐਗਜ਼ੈਂਪਸ਼ਨ ਹੈਗੀ ਆ, ਉਹਨੂੰ ਤੁਹਾਡੀ ਕੰਪਨੀ ਨੇ ਕੋਈ ਐਸਾ ਲੇਨ ਪਿਕ ਕੀਤੀ ਹੈ, ਐਸਾ ਲੋਡ ਬਿਡ ਕੀਤਾ ਆ ਜਿਹਦੇ ਵਿੱਚ ਕਿ ਉਹ ਸਪੈਸੀਫਿਕ ਤੁਹਾਨੂੰ ਲੋਡ ਮਿਲੇ ਆ ਥੋੜੇ ਸਮੇਂ ਲਈ ਇੱਕ ਪੁਆਇੰਟ A ਤੋਂ ਪੁਆਇੰਟ B ਤੱਕ ਜਾਣ ਲਈ, ਸੋ ਉਹ ਲੋਡ ਜਿਹੜੇ ਐਗਜ਼ੈਂਪਟ ਹੈਗੇ ਆ ਉਹਦਾ ਪੇਪਰ ਵਰਕ ਤੁਹਾਡੀ ਕੰਪਨੀ ਹਮੇਸ਼ਾ ਤੁਹਾਨੂੰ ਦਊਗੀ ਕਿ ਤੁਸੀਂ ਐਗਜ਼ੈਂਪਟ ਹੈਗੇ ਹੋ ਉਸ ਚੀਜ਼ ਤੋਂ। ਜੇ ਤੁਸੀਂ ਉਸ ਚੀਜ਼ ਤੋਂ ਤੁਹਾਨੂੰ ਉਹ ਨਹੀਂ ਮਿਲਿਆ, ਤੁਸੀਂ ਸ਼ਿਪਰ ਕੋਲੋਂ ਮੇਕ ਸ਼ੋਰ ਕਰਨਾ ਕਿ ਸ਼ਿਪਰ ਕੋਲੋਂ ਐਗਜ਼ੈਂਪਸ਼ਨ ਪੇਪਰ ਵਰਕ ਹੈਗੇ ਕਿ ਨਹੀਂ ਹੈਗੇ। ਜੇ ਸ਼ਿਪਰ ਵੀ ਤੁਹਾਨੂੰ ਸਰਟੀਫਾਈ ਨਹੀਂ ਕਰ ਰਿਹਾ ਕਿ ਤੁਹਾਡਾ ਲੋਡ ਐਗਜ਼ੈਂਪਟ ਹੈਗਾ, ਦੈਨ ਡੋਂਟ ਟੇਕ ਅ ਰਿਸਕ ਆਫ ਐਗਜ਼ੈਂਪਸ਼ਨ, ਕਿਉਂਕਿ ਐਗਜ਼ੈਂਪਸ਼ਨ ਦਾ ਰਿਸਕ ਜਿਹੜਾ ਹੈ ਨਾ ਉਹ ਕੱਲ ਨੂੰ ਤੁਹਾਡੀ ਕੰਪਨੀ ਵੀ ਬੰਦ ਕਰਵਾ ਸਕਦਾ, ਕੱਲ ਨੂੰ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ, ਆਵਰਸ ਆਫ ਸਰਵਿਸ ਦੀਆਂ ਤੁਹਾਡੀਆਂ ਵਾਇਓਲੇਸ਼ਨ ਵੱਧ ਸਕਦੀਆਂ। ਸੋ ਉਹਦੇ ਨਾਲ ਤੁਸੀਂ ਆਪਣੀ ਕੰਪਨੀ ਜਿਹੜੀ ਆ ਉਹ ਸ਼ਟ ਡਾਊਨ ਵੀ ਕਰਵਾ ਸਕਦੇ ਆ, ਇਸ਼ੂ 'ਚ ਆ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਫੁੱਲੀ ਤੁਸੀਂ ਪਹਿਲਾਂ ਮੇਕ ਸ਼ੋਰ ਕਰੋ ਕਿ ਤੁਸੀਂ ਐਗਜ਼ੈਂਪਟ ਹੈਗੇ, ਤਾਂ ਹੀ ਤੁਸੀਂ ਉਹਦੀ ਐਗਜ਼ੈਂਪਸ਼ਨ ਦਾ ਜਿਹੜਾ ਫਾਇਦਾ ਚੁੱਕੋ। ਜੀ ਬਿਲਕੁਲ। ਜੇ ਦੱਸਦੇ ਜਾਈਏ ਵੀ ਜਿਹੜੀ ਐਮਰਜੈਂਸੀ ਡੈਕਲੇਰੇਸ਼ਨ ਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਮੈਡੀਕਲ ਸਪਲਾਈਜ਼ ਤੇ ਇਕਵਿਪਮੈਂਟ, ਜਿਹੜਾ ਟੈਸਟਿੰਗ, ਡਾਇਗਨੋਸਿਸ ਤੇ ਟਰੀਟਮੈਂਟ ਕੋਵਿਡ-19 ਜਿਹਨੂੰ ਕਰੋਨਾ ਵਾਇਰਸ ਦਾ ਜਿਹੜਾ ਇੱਕ ਤਰੀਕੇ ਦਾ ਹੈਗਾ ਆ, ਉਸ ਦੇ ਲਈ ਸਪਲਾਈਜ਼ ਐਂਡ ਇਕਵਿਪਮੈਂਟ ਨੈਸੈਸਰੀ ਫॉर ਕਮਿਊਨਿਟੀ ਸੇਫਟੀ, ਸੈਨੀਟੇਸ਼ਨ ਐਂਡ ਪ੍ਰੀਵੈਂਸ਼ਨ ਆਫ ਕਮਿਊਨਿਟੀ ਟਰਾਂਸਮਿਸ਼ਨ ਆਫ ਕੋਵਿਡ-19, ਜਿੱਦਾਂ ਮਾਸਕ, ਗਲਵ, ਹੈਂਡ ਸੈਨੀਟਾਈਜ਼ਰ, ਸੋਪ, ਡਿਸਇਨਫੈਕਟੈਂਟ, ਇੱਦਾਂ ਦੇ ਜਾਂ ਫੈਡਰਲ ਜਾਂ ਸਟੇਟ ਲੋਕਲ ਅਥਾਰਟੀਜ਼ ਦੇ ਦੁਆਰਾ ਜਿਹੜੇ ਪਰਸਨ ਜੇ ਉਹਨਾਂ ਨੂੰ ਡੈਜ਼ਿਗਨੇਟ ਜਿਹੜਾ ਉਹ ਕੀਤਾ ਗਿਆ ਆ। ਸੋ ਬੇਸਿਕਲੀ ਤੁਹਾਡੇ ਕੋਲ ਕੋਈ ਪੁਖਤਾ ਜਿਹੜੀ ਉਹ ਚੀਜ਼ ਜਿਹੜੀ ਉਹ ਹੋਣੀ ਚਾਹੀਦੀ ਆ ਇਸ ਚੀਜ਼ ਨੂੰ ਦਰਸਾਉਣ ਦੇ ਲਈ ਵੀ ਹਾਂ ਤੁਸੀਂ ਆਵਰਸ ਆਫ ਸਰਵਿਸ ਤੋਂ ਕਿਉਂ ਐਗਜ਼ੈਂਪਟ ਜਿਹੜੇ ਉਹ ਹੈਗੇ ਆ। ਉਸ ਦੀ ਆੜ ਦੇ ਵਿੱਚ ਜੇ ਕੋਈ ਹੋਰ ਜਿਹੜਾ ਜਿੱਦਾਂ ਕਹਿ ਰਹੇ ਨੇ ਵੀ ਉਸ ਦਾ ਟਰਾਈ ਕਰਨਗੇ, ਹਾਲ ਦੀ ਘੜੀ ਤਾਂ ਚਲੋ ਡੈਫੀਨੇਟਲੀ ਮੇ ਬੀ ਉਹਨਾਂ ਨੂੰ ਅਨਫੋਰਸ ਕਰਨ ਦੇ ਲਈ ਇੰਨਾ ਜ਼ਿਆਦਾ ਜਿਹੜਾ ਆ ਉਹ ਨਾ ਹੋਵੇ, ਕਿਉਂਕਿ ਸਾਰੀਆਂ ਹੀ ਜਿਹੜੀਆਂ ਕਹਿ ਲਓ ਵੀ ਸੂਬਿਆਂ ਦੇ ਜਾਂ ਜਿੰਨੇ ਵੀ ਆਫਿਸਰਸ ਆ ਉਹ ਹੋਰ ਪਾਸੇ ਵੱਲ ਨੂੰ ਬਿਜ਼ੀ ਹੋਣਗੇ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਬਾਰੇ ਜਿਹੜੀ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਜਾਣਕਾਰੀ ਨਹੀਂ ਹੋਊਗੀ, ਕਿਤੇ ਨਾ ਕਿਤੇ ਹੋਰ ਜਦੋਂ ਤੁਹਾਨੂੰ ਪੁੱਛਣਗੇ ਜਾਂ ਆਡਿਟ ਹੋਊਗਾ ਜਾਂ ਉਹਦੇ ਚੀਜ਼ਾਂ ਦੇ ਵਿੱਚ ਜੇ ਉਹ ਪਤਾ ਲੱਗਦਾ ਆ ਤਾਂ ਫਿਰ ਬਾਅਦ ਦੇ ਵਿੱਚ ਤੁਹਾਡੇ ਲਈ ਜਿਹੜੀ ਉਹ ਪ੍ਰੋਬਲਮ ਅੜਿੱਕਾ ਜਿਹੜਾ ਉਹ ਹੋ ਸਕਦਾ ਆ। ਸੋ ਮੇਕ ਸ਼ੋਰ ਜਿਹੜਾ ਉਹ ਪਲੀਜ਼ ਕਰਿਓ ਵੀ ਜਿਹੜਾ ਤੁਹਾਨੂੰ ਤੁਹਾਡੇ ਕੋਲ ਜਿਹੜਾ ਕੁਛ ਨਾ ਕੁਛ ਉਸਦਾ ਪ੍ਰੋਪਰ ਪੇਪਰ ਵਰਕ ਹੋਵੇ ਆਵਰਸ ਆਫ ਸਰਵਿਸ ਦੀ ਐਗਜ਼ੈਂਪਸ਼ਨ ਦਾ, ਕਿਉਂਕਿ ਇਹ ਨੈਸ਼ਨਲ ਐਮਰਜੈਂਸੀ ਜਾਂ ਇਹ ਜਿਹੜਾ ਆਵਰਸ ਆਫ ਸਰਵਿਸ ਦੀ ਜਿਹੜੀ ਚੀਜ਼ ਹੈ ਸਾਰਾ ਟਾਈਮ ਤਾਂ ਰਹਿਣੀ ਨਹੀਂ, ਇਹ ਹਟ ਜਾਣੀ ਹੈ ਕੁਛ ਚਿਰ ਬਾਅਦ ਜਦੋਂ ਸਭ ਕੁਛ ਨਾਰਮਲ ਵੱਲ ਨੂੰ ਜਿਹੜਾ ਉਹ ਵਧਣ ਲੱਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਐਵੇਂ ਪ੍ਰੋਬਲਮ ਜਿਹੜੀ ਉਹ ਤੁਹਾਨੂੰ ਆਊਗੀ। ਸੋ ਇਸ ਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਬਾਕੀ ਜਿਹੜੀ ਕੈਨੇਡਾ ਦੇ ਨਾਲ ਜਿਹੜਾ ਕਿਉਂਕਿ ਆਪਣਾ ਬਹੁਤ ਜ਼ਿਆਦਾ ਜਿਹੜਾ ਚੱਲਦਾ ਆ ਜੀ, ਦੇਖੋ ਵਪਾਰ ਚੱਲਦਾ ਆ, ਤਰ੍ਹਾਂ ਦੀਆਂ ਖਬਰਾਂ ਇਸ ਦੇ ਬਾਬਤ ਮਿਲ ਰਹੀਆਂ ਆ, ਕਿਉਂਕਿ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਸੀਗੇ ਜਸਟਿਨ ਟਰੂਡੋ, ਉਹਨਾਂ ਨੇ ਇਹ ਵੀ ਚੀਜ਼ ਆਖੀ ਸੀਗੀ ਵੀ ਜਿਹੜਾ ਐਕਸਪੋਰਟ ਇੰਪੋਰਟ ਦਾ ਕੰਮ ਆ ਉਹ ਬਰਾਬਰ ਜਿਹੜਾ ਚੱਲਦਾ ਰਹੂਗਾ, ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਸੀਗਾ ਵੀ ਜਿਹੜੇ ਅਮਰੀਕਨ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਲਈ ਹੀ ਬਾਰਡਰ ਜਿਹੜਾ ਓਪਨ ਹੈਗਾ ਆ। ਬਾਕੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜੇ ਅਮਰੀਕਨ ਬਾਰਡਰ ਤੋਂ ਜਦੋਂ ਕੈਨੇਡਾ ਤੋਂ ਇੱਧਰਲੇ ਪਾਸੇ ਨੂੰ ਆਉਂਦੇ ਆ, ਬਹੁਤ ਸਾਰੇ ਕੈਨੇਡੀਅਨ ਸਿਟੀਜ਼ਨਸ ਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੀ ਇੱਧਰ ਆਉਣ ਤੋਂ ਉਹਨਾਂ ਨੇ ਰੋਕਿਆ ਹੈਗਾ। ਸੋ ਬੇਸਿਕਲੀ ਐਵਰੀਥਿੰਗ ਡਿਪੈਂਡ ਕਰਦਾ ਆ ਇਮੀਗ੍ਰੇਸ਼ਨ ਜਿਹੜੇ ਆਫਿਸਰ ਹੈਗੇ ਆ ਜਿਹੜੇ ਲਾਂਘੇ ਦੇ ਉੱਤੋਂ ਜਿਨ੍ਹਾਂ ਨੇ ਉੱਧਰੋਂ ਲੰਘਣਾ ਆ। ਸੋ ਆਈ ਥਿੰਕ ਜਿੰਨੇ ਵੀ ਟਰੱਕਰਸ ਹੈਗੇ ਆ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਆ ਵੀ ਕੀ ਇਜ਼ ਇਟ ਵਰਥ ਟੂ ਟੇਕ ਅ ਰਿਸਕ ਵੀ ਉੱਥੇ ਜਾ ਕੇ ਤੁਹਾਨੂੰ ਵਾਪਸ ਮੁੜਨ ਦਾ ਉਹ ਖਤਰਾ ਲੈਣਾ ਚਾਹੁੰਦੇ ਆ, ਜਾਂ ਫਿਰ ਤੁਸੀਂ ਹੋਰ ਪਾਸੇ ਵੱਲ ਨੂੰ ਮੇਬੀ ਕੋਈ ਹੋਰ ਲੇਨਸ ਜਿਹੜੀਆਂ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਤੁਸੀਂ ਜਿਹੜਾ ਰਨ ਕਰਨਾ ਚਾਹੁੰਦੇ ਆ। ਸੋ ਆਈ ਥਿੰਕ ਕਈ ਤਸਵੀਰਾਂ ਆਈਆਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਲਿੱਪਸ ਦੀਆਂ ਵੀ ਉਹਨਾਂ ਨੇ ਨਾਨ ਕੈਨੇਡੀਅਨ ਸਿਟੀਜ਼ਨ ਜਿਹੜੇ ਹੈ ਨਹੀਂ ਆ ਜਿਹੜੇ ਮੰਨ ਲਓ ਵੀ ਉੱਧਰਲੇ ਪਾਸੇ ਵੀ ਵਰਕ ਪਰਮਿਟ 'ਤੇ ਆ, ਉਹਨਾਂ ਨੂੰ ਅਮਰੀਕਾ ਦੇ ਵਿੱਚ ਆਉਣ ਤੋਂ ਜਿਹੜਾ ਉਹ ਰੋਕਿਆ ਹੈਗਾ ਆ। ਕਈ ਥਾਵਾਂ 'ਤੇ ਰਿਪੋਰਟਾਂ ਆ ਵੀ ਹਾਂ ਲੰਘਣ ਵੀ ਦਿੱਤਾ ਗਿਆ ਆ। ਸੋ ਬੇਸਿਕਲੀ ਉਸ ਇਮੀਗ੍ਰੇਸ਼ਨ ਆਫਿਸਰ ਦੇ ਉੱਤੇ ਹੀ ਜਿਹੜਾ ਡਿਪੈਂਡ ਹੋ ਰਿਹਾ ਵੀ ਕਿਹਨੂੰ ਕੌਣ ਜਿਹੜਾ ਮੋਰੇ ਉਹ ਟੱਕਰ ਰਿਹਾ ਹੈਗਾ ਆ।
ਨਹੀਂ ਰਾਜ, ਟਰੱਕਿੰਗ ਦੇ ਵਿੱਚ ਇੱਕ ਚੀਜ਼ ਮੈਂ ਦੱਸ ਦਿਆਂ, ਜਿਹੜੀ ਕੈਨੇਡਾ ਦੀ ਕ੍ਰਾਸ ਬਾਰਡਰ ਹੈਗਾ ਨਾ, ਉਹਦੇ ਵਿੱਚ ਫੈਸਿਲਿਟੀ ਮੈਂ ਵੀ ਕਰਦਾ ਰਿਹਾ ਹੈਗਾ। ਅਸੀਂ ਵੀ ਜਾਂਦੇ ਸੀਗੇ, ਲੇਕਿਨ ਅਸੀਂ ਕੈਨੇਡਾ ਬਾਰਡਰ ਕ੍ਰਾਸ ਨਹੀਂ ਸੀ ਕਰਦੇ। ਅਸੀਂ ਆਪਣਾ ਲੋਡ ਜਿਹੜਾ ਆ ਉੱਥੇ ਬਾਰਡਰ ਤੇ ਟ੍ਰਾਂਸਫਰ ਹੋ ਜਾਂਦਾ ਆ, ਉਹਨਾਂ ਉਧਰੋਂ ਟਰੱਕ ਆਉਂਦਾ ਆ, ਉਹ ਆਪਣਾ ਟ੍ਰੇਲਰ 'ਚ ਲੋਡ ਲੱਦ ਲੈਂਦੇ, ਉੱਧਰ ਲੈ ਜਾਂਦੇ ਆ। ਠੀਕ ਹੈ ਜੀ। ਤੇ ਜੇ ਤੁਹਾਨੂੰ ਕੋਈ ਏਦਾਂ ਦੀ ਸਿਚੁਏਸ਼ਨ ਹੈਗੀ ਆ, ਤੇ ਜੇ ਤੁਹਾਨੂੰ ਸ਼ੱਕ ਆ ਮਾੜਾ ਜਿਹਾ ਵੀ 1% ਵੀ ਸ਼ੱਕ ਆ ਵੀ ਤੁਸੀਂ ਉੱਧਰ ਕ੍ਰਾਸਿੰਗ ਕਰ ਸਕਦੇ ਨਹੀਂ ਕਰ ਸਕਦੇ, ਪਲੀਜ਼ ਆਪਣੀ ਕੰਪਨੀ ਨੂੰ ਕਹੋ ਵੀ ਮੇਰਾ ਲੋਡ ਕ੍ਰਾਸ ਡੌਕ ਕਰ ਦਿਓ, ਮੇਰਾ ਲੋਡ ਜਿਹੜਾ ਆ ਉੱਥੇ ਕ੍ਰਾਸ ਡੌਕ ਤੇ ਲੈ ਜਾਓ, ਆਪਣਾ ਕੈਨੇਡਾ ਵਾਲੇ ਆਣ ਕੇ ਲੈ ਜਾਣ। ਸੋ ਇੱਥੇ ਆਪਣਾ ਬਲੇਨ ਬਾਰਡਰ ਦੇ ਉੱਤੇ ਅਸੀਂ ਬਹੁਤ ਵਾਰੀ ਇਹ ਕੀਤਾ ਆ ਕਿ ਅਸੀਂ ਆਪਣਾ ਟ੍ਰੇਲਰ ਉੱਥੇ ਡ੍ਰੌਪ ਕਰ ਦਈਦਾ ਬਾਰਡਰ ਤੇ ਉੱਧਰੋਂ ਟਰੱਕਿੰਗ ਕੰਪਨੀ ਆਉਂਦੀ, ਉਹ ਆਪਣਾ ਟ੍ਰੇਲਰ ਹੁੱਕ ਕਰਕੇ ਤੁਹਾਡਾ ਲੈ ਜਾਂਦੇ ਆ, ਉੱਧਰ ਜਾ ਕੇ ਡਿਲੀਵਰ ਕਰਕੇ ਤੁਹਾਨੂੰ ਵਾਪਸ ਖਾਲੀ ਟ੍ਰੇਲਰ ਲਿਆਣ ਕੇ ਦੇ ਦਿੰਦੇ ਆ। ਸੋ ਉਹ ਸਰਵਿਸਿਜ਼ ਵੀ ਅਵੇਲੇਬਲ ਹੈਗੀਆਂ ਆ, ਉਹ ਪਹਿਲਾਂ ਵੀ ਸੀ, ਹੁਣ ਵੀ ਆ। ਪਹਿਲਾਂ ਥੋੜ੍ਹੀਆਂ ਜ਼ਿਆਦੀਆਂ ਹੁੰਦੀਆਂ ਜੀ, ਹੁਣ ਸਾਰੇ ਜਾਣੇ ਕ੍ਰਾਸ ਕਰਨ ਲੱਗ ਗਏ, ਆਪਣੇ ਇੱਧਰ ਉੱਧਰ ਜਾਣ ਲੱਗ ਗਏ, ਉੱਧਰ ਇੱਧਰ ਆਉਣ ਲੱਗ ਗਏ। ਪਰ ਜੇ ਫੋਰ ਹਾਲ ਦੀ ਘੜੀ ਤੁਸੀਂ ਆਪਣੀ ਕੰਪਨੀ ਜਿਹੜੀ ਆ, ਤੁਹਾਡੀ ਬ੍ਰੋਕਰੇਜ ਆ ਜਾਂ ਕੁਛ ਵੀ ਆ, ਉਹ ਰਿਕੁਐਸਟ ਕਰੇ ਉੱਧਰਲੀ ਕੰਪਨੀ ਨੂੰ, ਜਿਹੜਾ ਤੁਸੀਂ ਲੋਡ ਲਿਆ ਕਿ ਵੀ ਮੈਂ ਕ੍ਰਾਸ ਨਹੀਂ ਕਰਨਾ, ਮੈਨੂੰ ਕ੍ਰਾਸ ਡੌਕ ਕਰ ਦਿਓ ਇੱਥੋਂ। ਸੋ ਕ੍ਰਾਸ ਡੌਕ ਕਰ ਦਿਓ ਆਪਣੇ। ਹੁਣ ਜਦੋਂ ਮੈਕਸੀਕੋ 'ਚੋਂ ਆ, ਜਿੰਨੇ ਆਪਾਂ ਆਪਣੇ ਟੈਕਸਸ ਬਾਰਡਰ ਤੇ ਜਿੰਨੇ ਲੋਡ ਚੁੱਕਣ ਜਾਂਦੇ ਆ, ਯੂਮਾ ਜਾਂਦੇ ਆ, ਨੋਗੈਲਸ ਜਾਂਦੇ ਆ, ਜਾਂ ਆਪਾਂ ਜਿੰਨੇ ਵੀ ਥੱਲੇ ਮੈਕੈਲਨ, ਲੋਰੀਡੋ ਜਿੰਨੇ ਲੋਡ ਚੱਕਦੇ ਆ, ਉਹ ਸਾਰੇ ਕ੍ਰਾਸ ਡੌਕ ਹੁੰਦੇ ਆ। ਉਹ ਉੱਧਰ ਲਿਆਣ ਕੇ ਟਰੱਕ ਆਪਣੇ ਉੱਧਰ ਲਾ ਦਿੰਦੇ ਆ, ਉੱਧਰੋਂ ਇੱਧਰ ਆਪਣੇ ਕ੍ਰਾਸ ਡੌਕ ਦੇ ਉੱਤੇ ਮੂਵ ਕਰ ਦਿੰਦੇ ਆ, ਕ੍ਰਾਸ ਕਰ ਦਿੰਦੇ ਆ, ਤੇ ਉੱਥੋਂ ਆਪਣੇ ਟਰੱਕ ਚੁੱਕ ਕੇ ਲੈ ਆਉਂਦੇ ਆ। ਸੋ ਜੇ ਤੁਸੀਂ ਨਹੀਂ ਕ੍ਰਾਸ ਕਰਨ ਦੇ ਇੱਛੁਕ ਹੈਗੇ ਜਾਂ ਨਹੀਂ ਤੁਹਾਨੂੰ ਸ਼ੱਕ ਹੈਗਾ, ਸੋ ਪਲੀਜ਼ ਆਪਣੀ ਕੰਪਨੀ ਨੂੰ ਕਹੋ ਕਿ ਉਹ ਕ੍ਰਾਸ ਡੌਕ ਕਰ ਦੇਣ ਉਹਨੂੰ ਉੱਥੇ ਬਾਰਡਰ ਤੇ, ਇੰਸਟੈਡ ਆਫ ਗੋਇੰਗ ਇਨਟੂ ਦਾ ਡਿਫਰੈਂਟ ਕੰਟਰੀ, ਦੈਨ ਬਾਅਦ 'ਚ ਪ੍ਰੋਬਲਮ ਆਊਗੀ। ਜੀ ਬਿਲਕੁਲ। ਸੋ ਰਮਨ ਜੀ, ਇਹ ਹੁਣ ਟਰੱਕਿੰਗ ਨੂੰ ਲੈ ਕੇ ਜਿਹੜਾ HOS ਵੇਵਰ ਹੋਇਆ ਹੈ ਨਾ, ਉਹ 'ਚ ਕਾਫੀ ਕਨਫਿਊਜ਼ਨ ਆ ਹਜੇ। FMCSA ਕਹਿੰਦੇ ਥੋੜ੍ਹੇ ਸਮੇਂ 'ਚ ਕਲੀਅਰ ਕਰੂਗਾ। ਕਈ ਸਿਚੁਏਸ਼ਨਸ ਕਹਿੰਦੇ ਵੀ ਜਿੱਦਾਂ ਵਾਟਰ ਆ, ਇਹ ਐਮਰਜੈਂਸੀ ਸਪਲਾਈ ਬਣਿਆ ਆ ਹੁਣ ਵਾਟਰ, ਕਿਉਂਕਿ ਸਟੋਰਾਂ 'ਚ ਹੈ ਨਹੀਂ। ਅਗੇਨ ਆਪਣਾ ਭਾਜੀ, ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜਾ ਅਸੀਂ ਸਿਸਟਮੈਟਿਕ ਢੰਗ ਦੇਖਿਆ ਆ, ਜਿੱਥੇ ਜਿਹੜਾ ਇੱਥੇ ਟਰੱਕਿੰਗ ਦੇ ਵਿੱਚ ਸਿਸਟਮੈਟਿਕ ਦੇਖਿਆ ਹੈ, ਕਿਉਂਕਿ ਜਦੋਂ ਕੋਈ ਵੀ ਆਪਣਾ ਕਟਰੀਨਾ ਆਇਆ ਸੀ, ਕੁਛ ਆਇਆ ਸੀਗਾ, ਜਿੰਨੇ ਵੀ ਨੈਚੁਰਲ ਡਿਜ਼ਾਸਟਰ ਹੁੰਦੇ ਆ, ਉਹਦੇ 'ਚ ਫੀਮਾ ਦੇ ਲੋਡ ਹੁੰਦੇ ਆ। ਸੋ ਫੀਮਾ ਜਦੋਂ ਤੁਹਾਨੂੰ ਹਾਇਰ ਕਰਦਾ ਹੈ ਕਿਸੇ ਟਰੱਕਿੰਗ ਕੰਪਨੀ ਨੂੰ, ਤਾਂ ਫੀਮਾ ਜਿਹੜਾ ਆ ਉਹ ਤੁਹਾਨੂੰ ਸਪੈਸੀਫਿਕ ਤੁਹਾਨੂੰ ਪਤਾ ਹੁੰਦਾ ਵੀ ਫੀਮਾ ਦਾ ਲੋਡ ਆ। ਜਦੋਂ ਉਹਦੇ ਤੇ ਫੀਮਾ ਲਿਖਿਆ ਗਿਆ, ਇਟ ਮੀਨਸ ਕਿ ਐਗਜ਼ੈਂਪਟ ਹੈਗਾ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਐਲਾਨ ਕੀਤੀਆਂ। ਸੋ ਮੇਰੇ ਖਿਆਲ ਦੇ ਵਿੱਚ ਆਹ ਜਿਹੜਾ ਡਿਜ਼ਾਸਟਰ ਆਇਆ ਨਾ, ਇਹਦੇ ਲਈ ਅਸੀਂ ਪਲੈਨਡ ਨਹੀਂ ਸੀਗੇ, ਨਾ FMCSA ਨਾ ਗਵਰਨਮੈਂਟ ਪਲੈਨਡ ਹੈਗੀ ਆ। ਸੋ ਡੈਫੀਨੇਟਲੀ ਮੈਂ ਇਹ ਗੱਲ ਮੰਨਦਾ ਆ ਕਿ ਇਹਦੇ ਵਿੱਚ ਕਨਫਿਊਜ਼ਨ ਹੈਗਾ ਬਹੁਤ ਜ਼ਿਆਦਾ, ਕਿਉਂਕਿ ਇਹਨੂੰ ਫੀਮਾ ਹੈਂਡਲ ਨਹੀਂ ਕਰ ਰਹੀ, ਇਹਨੂੰ ਕੋਈ ਵੀ ਏਜੰਸੀ ਸਪੈਸੀਫਿਕ ਹੈਂਡਲ ਨਹੀਂ ਕਰ ਰਹੀ। ਸੋ ਲੋਡ ਜਿਹੜੇ ਆ ਉਹ ਸਪੈਸੀਫਿਕ ਮਾਰਕ ਨਹੀਂ ਹੈਗੇ ਕਿਵੇਂ ਇਹ ਜਾਣੇ ਆ ਕਿਵੇਂ ਨਹੀਂ ਜਾਣੇ। ਬਟ ਡੈਫੀਨੇਟਲੀ ਜਿਹੜਾ ਇਹ ਹੁੰਦਾ ਕਿ ਜਦੋਂ ਤੁਸੀਂ ਲੋਡ ਲੈ ਰਹੇ ਹੈਗੇ ਆ, ਜਿੰਨੇ ਵੀ ਤੁਸੀਂ ਲੋਡ ਲੈਣੇ ਆ, ਉਹ ਲੋਡ ਲੈਣ ਲੱਗੇ ਤੁਸੀਂ ਡੈਫੀਨੇਟਲੀ ਇਹ ਪੁੱਛੋ ਕਿ ਇਹ ਜਿਹੜਾ ਆਪਣਾ COVID-19 ਜਾਂ ਕਰੋਨਾ ਵਾਇਰਸ ਆ, ਇਹ ਉਹਦੇ ਸਪੈਸੀਫਿਕ ਲੋਡ ਤਾਂ ਨਹੀਂ ਹੈਗਾ ਜਾਂ ਉਹਦੇ ਐਗਜ਼ੈਂਪਟ ਦੇ ਵਿੱਚ ਤਾਂ ਨਹੀਂ ਲੋਡ ਹੈਗਾ। ਕਿਉਂਕਿ ਜਦੋਂ ਤੁਸੀਂ ਲੋਡ ਲੈਣਾ ਉਦੋਂ ਹੀ ਤੁਸੀਂ ਇਹ ਇਨਫੋਰਮੇਸ਼ਨ ਕਲੀਅਰ ਕਰ ਸਕਦੇ ਹੈਗੇ ਆ, ਬਜਾਏ ਇਹਦੇ ਕਿ ਲੋਡ ਚੱਕਣ ਤੋਂ ਬਾਅਦ ਇਹ ਸੋਚੋ ਵੀ ਉਹ ਆਪਾਂ ਤਾਂ ਉਦੋਂ ਸੋਚਦੇ ਆ ਨਾ ਵੀ ਜਦੋਂ ਆਪਣੇ 4 ਘੰਟੇ ਘੱਟ ਗਏ ਵੀ ਚਲੋ ਕੋਈ ਨਹੀਂ ਐਗਜ਼ੈਂਪਸ਼ਨ ਐਡ ਕਰ ਲਓ, ਹੁਣ ਫਿਰ ਚੱਲੇ ਜਾਂਦੇ ਆ, ਹੈ ਨਾ। ਆਪਾਂ ਪਹਿਲਾਂ ਸੋਚਣਾ ਚਾਹੀਦਾ ਜਦੋਂ ਤੁਸੀਂ ਲੋਡ ਲੈਣਾ, ਤੁਸੀਂ ਲੋਡ ਚੱਕਣ ਜਾਣਾ, ਤੁਸੀਂ ਉੱਥੇ ਤੁਸੀਂ ਦੇਖੋ, ਜਦੋਂ ਤੁਸੀਂ ਲੋਡ ਚੱਕਣ ਜਾਣਾ, ਤੁਸੀਂ ਸ਼ਿਪਿੰਗ ਪੇਪਰ ਸਾਈਨ ਕਰਨੇ ਆ, ਉੱਥੇ ਤੁਹਾਡਾ ਹੱਕ ਬਣਦਾ ਉਹ ਪੁੱਛਣ ਦਾ ਕਿ ਇਹ ਲੋਡ ਜਿਹੜਾ ਆ ਇਹ ਐਮਰਜੈਂਸੀ ਰਿਲੀਫ ਲਈ ਜਾ ਰਿਹਾ, ਕਿੱਥੇ ਜਾ ਰਿਹਾ, ਕਿਸ ਚੀਜ਼ ਲਈ ਜਾ ਰਿਹਾ, ਤੁਸੀਂ ਪੁੱਛ ਸਕਦੇ ਆ, ਤੁਹਾਡਾ ਹੱਕ ਬਣਦਾ ਹੈ। ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਗੀ। ਜੇ ਉਹ ਤੁਹਾਡਾ ਜਿਹੜਾ ਲੋਡ ਹੈਗਾ ਉਹ ਉਸ ਚੀਜ਼ 'ਚ ਹੈਗਾ, ਤੇ ਉਹਨੂੰ ਕਹੋ ਵੀ ਭਾਈ ਮੈਨੂੰ ਕੋਈ ਪੇਪਰ ਵਰਕ ਦੇ ਦੇ ਜਿਹੜਾ ਇਹ ਸਰਟੀਫਾਈ ਕਰਦਾ ਕਿ ਲੋਡ ਐਗਜ਼ੈਂਪਟ ਹੈਗਾ, ਸੋ ਦੈਟ ਮੈਂ ਆਪਣੇ ਪੇਪਰ ਆਪਣੀ ਲੌਗ ਬੁੱਕ ਤੇ ਐਗਜ਼ੈਂਪਟ ਕਰ ਲਵਾਂ। ਸੋ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਪੁੱਛ ਗਿੱਛ ਤੁਹਾਨੂੰ ਆਪ ਨੂੰ ਵੀ ਥੋੜ੍ਹੀ ਜਿਹੀ ਕਰਨੀ ਚਾਹੀਦੀ ਆ। ਆਪਾਂ ਡੈਫੀਨੇਟਲੀ ਆਪਾਂ ਹਨੇਰੇ 'ਚ ਹੈਗੇ ਆ। ਮੈਂ ਵੀ ਪੜ੍ਹਦਾ ਸੀਗਾ ਆਰਟੀਕਲ ਜਿਹੜਾ FMCSA ਵੱਲੋਂ ਆਇਆ, ਤੇ ਜਿਹੜਾ ਹੁਣ ਰੀਸੈਂਟਲੀ ਉਹਨਾਂ ਦੇ ਉੱਤੇ ਉਂਗਲ ਚੁੱਕੀ ਗਈ ਆ ਵੀ ਇਹਨਾਂ ਨੇ ਬਿਲਕੁਲ ਕਲੈਰਿਟੀ ਨਹੀਂ ਦਿੱਤੀ ਇਹਦੇ ਵਿੱਚ। ਮੈਂ ਐਗਰੀ ਕਰਦਾ, ਇਹਦੇ ਵਿੱਚ ਕਨਫਿਊਜ਼ਨ ਹੈਗਾ, ਬਟ ਇਸ ਕਨਫਿਊਜ਼ਨ ਨੂੰ ਆਪਾਂ ਉਸ ਚੀਜ਼ ਦੇ ਨਾਲ ਨਾ ਮਿਲਾਈਏ ਕਿ ਕਨਫਿਊਜ਼ਨ ਤਾਂ ਹੈਗਾ, ਇਸ ਕਰਕੇ ਆਪਾਂ ਅੱਖਾਂ ਬੰਦ ਕਰਕੇ ਚਲੋ ਕੋਈ ਨਹੀਂ ਲੈ ਲਓ, ਕਨਫਿਊਜ਼ਨ ਹੀ ਆ, ਕਨਫਿਊਜ਼ਨ ਦੇ ਵਿੱਚ ਐਗਜ਼ੈਂਪਸ਼ਨ ਲੈ ਲਓ, ਕੋਈ ਫਰਕ ਨਹੀਂ ਪੈਂਦਾ। ਸੋ ਇਹਦੇ ਲਈ ਆਪਣੇ ਵਿਚਾਰ ਰੱਖਣਾ ਚਾਹੀਦਾ ਆ। ਸੋ ਦੋ ਚਾਰ ਸਵਾਲ ਜਿਹੜੇ ਉਹਨਾਂ ਨੂੰ ਪੁੱਛ ਲਓ ਤਾਂ ਜੋ ਤੁਹਾਨੂੰ ਵੀ ਜਿਹੜੀ ਉਹ ਕਲੈਰਿਟੀ ਹੋਵੇ। ਬਾਅਦ ਦੇ ਵਿੱਚ ਮਨ ਡਰਦਾ ਨਾ ਬੰਦਾ ਜਿਹੜਾ ਉਹ ਜਾ ਰਿਹਾ ਹੋਵੇ ਵੀ ਜੇ ਵਿੱਚ ਰੋਕਦੇ ਆ ਤੇ ਫਿਰ ਸਾਨੂੰ ਜਿਹੜਾ ਪਤਾ ਨਹੀਂ ਕੋਈ ਪ੍ਰੋਬਲਮ ਨਾ ਆਵੇ। ਜੀ ਰਾਜਨ, ਆਪਣਾ ਹੱਕ ਬਣਦਾ ਜਦੋਂ ਆਪਾਂ ਲੋਡ ਲੈ ਕੇ ਚੱਲੇ ਆ। ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕਰਦਾ ਨਾ, ਬਹੁਤ ਮੁੰਡੇ ਇਹ ਗੱਲ ਕਰਦੇ ਆ ਕਿ ਭਾਜੀ ਸਾਨੂੰ ਲੋਡ ਚੁਕਾਇਆ ਸੀਗਾ, ਉੱਥੇ ਪੀਸ ਕਾਊਂਟ ਸਾਡੇ ਡਿਫਰੈਂਟ ਨਿਕਲੇ, ਇੱਦਾਂ ਹੋਇਆ, ਸਾਡਾ ਟੈਂਪਰੇਚਰ ਠੀਕ। ਮੈਂ ਕਿਹਾ ਯਾਰ, ਜਦੋਂ ਤੁਸੀਂ ਲੋਡ ਚੱਕਿਆ
ਮੈਂ ਕਿਹਾ ਤੁਹਾਡੇ ਕੋਲੋਂ ਕਿਸੇ ਨੇ ਸਮਾਨ ਅੱਗੇ ਲੈਣਾ, ਤੁਸੀਂ ਇਹਨੂੰ ਇੱਕ ਸਪੈਸੀਫਿਕ ਟੈਂਪਰੇਚਰ ਤੇ ਦੇਣਾ। ਹੁਣ ਜੇ ਤੁਸੀਂ ਜਾ ਕੇ ਅੱਗੇ 36 ਡਿਗਰੀ ਤੇ ਦੇਣਾ ਤੇ ਤੁਹਾਨੂੰ ਬੰਦਾ ਇੱਥੇ 80 ਡਿਗਰੀ ਤੇ ਦੇ ਰਿਹਾ, ਤੁਸੀਂ ਕਿਉਂ ਲੈਂਦੇ ਆ ਉਹਦੇ ਕੋਲੋਂ? ਉਹਨੂੰ ਕਹਿੰਦਾ ਭਾਈ ਮੈਂ ਤਾਂ 36 ਡਿਗਰੀ ਤੇ ਦੇਣਾ, ਮੈਨੂੰ 40 ਤੇ ਦੇ ਦੇ, ਘੱਟ ਤੋਂ ਘੱਟ ਮੈਨੂੰ 50 ਤੇ ਦੇ ਦੇ, ਪਰ ਮੈਂ 80 ਤੇ ਨਹੀਂ ਲੈਣਾ। ਠੀਕ ਹੈ ਨਾ? ਤੇ ਤੇਰਾ ਲੋਡ ਜਿਹੜਾ ਠੰਡਾ ਮੈਂ ਕਿਉਂ ਕਰਾਂ? ਹੁਣ ਜੇ ਤੁਹਾਡਾ ਪੀਸ ਕਾਊਂਟ ਆ, ਜੇ ਬੰਦਾ ਟਰੱਕ ਲੋਡ ਹੋ ਰਿਹਾ, ਤੁਹਾਨੂੰ ਡਾਕ ਤੇ ਜਾਣ ਦੀ ਇਜਾਜ਼ਤ ਨਹੀਂ ਗੀ, ਤੁਹਾਨੂੰ ਪਿੱਛੇ ਤੁਸੀਂ ਗਿਣ ਨਹੀਂ ਸਕਦੇ, ਕੁਛ ਨਹੀਂ ਕਰ ਸਕਦੇ। ਪਰ ਜਦੋਂ ਤੁਸੀਂ ਪੇਪਰ ਤੇ ਸਾਈਨ ਕੀਤਾ, ਉੱਥੇ ਲਿਖੋ ਸ਼ਿਪਰ ਲੋਡਡ, ਸ਼ਿਪਰ ਕਾਊਂਟਡ। ਮੈਂ ਰਿਸਪੌਂਸੀਬਲ ਨਹੀਂ ਗਾ, ਸ਼ਿਪਰ ਨੇ ਲੋਡ ਕੀਤਾ, ਸ਼ਿਪਰ ਨੇ ਕਾਊਂਟ ਕੀਤਾ। ਸੋ ਇਹ ਚੀਜ਼ਾਂ ਦੇ ਹੱਕ ਆ ਤੁਹਾਡੇ, ਇਹ ਅਸੀਂ ਲਿਖ ਸਕਦੇ ਹਾਂ, ਤੁਹਾਨੂੰ ਕੋਈ ਰੋਕ ਨਹੀਂ ਸਕਦਾ ਉਹ ਲਿਖਣ ਤੋਂ। ਮੈਂ ਜਦੋਂ ਮੈਂ ਕਾਊਂਟ ਹੀ ਨਹੀਂ ਕੀਤਾ, ਮੈਂ ਪੀਸ ਕਾਊਂਟ ਤੇ ਕਿੱਦਾਂ ਐਕਸੈਪਟ ਕਰਾਂ? ਮੈਂ ਤਾਂ ਕਾਊਂਟ ਨਹੀਂ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਉੱਥੇ, ਜੇ ਸ਼ਿਪਰ ਤੁਹਾਨੂੰ ਕਹਿੰਦਾ ਆ ਵੀ ਇਹ ਐਗਜ਼ਾਮਟ ਲੋਡ ਆ, ਉਹਨੂੰ ਕੋਲ ਮੈਨੂੰ ਰਿਟਨ ਪੇਪਰ ਦੇ ਐਗਜ਼ਾਮਟ ਆ। ਜੀ ਤੇ ਥੈਂਕ ਯੂ ਰਮਨ ਜੀ, ਤੁਸੀਂ ਜਿਹੜੇ ਸਾਡੇ ਨਾਲ ਜੁੜੇ ਤੇ ਟਰੱਕਿੰਗ ਦੇ ਬਾਰੇ ਜਿਹੜੀਆਂ ਅਹਿਮ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਿਹਾ, ਇਸ ਦਾ ਇਫੈਕਟ ਕਰੋਨਾ ਵਾਇਰਸ ਪੈਂਡੈਮਿਕ ਦਾ, ਇਸ ਦੇ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਥੈਂਕ ਯੂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸੀਗੀ ਜਿਹੜੀ ਟਰੱਕਿੰਗ ਦੇ ਬਾਰੇ ਜਿਹੜੀ ਆਪਾਂ ਗੱਲਬਾਤ, ਤੇ ਹੁਣ ਆਪਾਂ ਰੈਗੂਲਰ ਗੱਲਬਾਤ ਵੀ ਜਿਹੜੀ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਕੁਛ ਕੁ ਜਿਹੜੇ ਹਰਜੋਤ ਸਿੰਘ ਜੀ ਕੁਝ ਕਮੈਂਟਸ ਵੀ ਆ, ਕਹਿੰਦੇ ਵੀ ਰੈਸਟ ਏਰੀਆ ਜਿਹੜੇ ਪੈਂਸਿਲਵੇਨੀਆ ਦੇ ਵਿੱਚ ਟਰਨ ਪਾਈਕ ਦੇ ਵਿੱਚ ਜਿਹੜਾ ਆ ਉਹ ਬੰਦ ਹੈਗਾ ਆ, ਉੱਥੇ ਈਜ਼ੀ ਪਾਸ ਜਿਹੜੇ ਉਹ ਕਹਿੰਦੇ ਅਸੈਪਟ ਕਰ ਰਹੇ ਨੇ। ਇੱਕ ਜਿਹੜੀ ਵੱਡੀ ਖਬਰ ਇਹ ਆ ਰਹੀ ਆ ਵੀ ਆਲਮੋਸਟ ਸਾਰੇ ਟਰੱਕ ਸਟਾਪਾਂ ਦੇ ਉੱਤੇ ਜਿਹੜੇ ਆ ਉਹ ਬਫੇ ਜਿਹੜੇ ਉਹ ਬੰਦ ਹੋ ਰਹੇ ਨੇ। ਕਈ ਆਪਣੇ ਰੈਸਟੋਰੈਂਟਸ ਵੀ ਆ, ਕਈ ਜਿਹੜੇ ਆ ਉਹ ਦੂਜੇ ਰੈਗੂਲਰ ਵੱਡੀਆਂ ਜਿਹੜੀਆਂ ਬਿਗ ਫਰੈਂਚਾਈਜ਼ਿਸ ਹੈਗੀਆਂ ਟਰੱਕ ਸਟਾਪਾਂ ਦੀਆਂ, ਉਹਨਾਂ ਨੇ ਵੀ ਜਿਹੜੇ ਆਪਣੇ ਬਫੇ ਵਗੈਰਾ ਆ ਉਹ ਬੰਦ ਕੀਤੇ ਆ। ਸੋ ਉਹਨਾਂ ਦੇ ਲਈ, ਟਰੱਕਰਸ ਦੇ ਲਈ ਵੀ ਬੜੀ ਮੁਸ਼ਕਿਲ ਆਊਗੀ, ਕਿਉਂਕਿ ਡਰਾਈਵ ਥਰੂ ਜਿਹੜਾ ਕਰਨਾ ਉਹਨਾਂ ਦੇ ਲਈ ਤਾਂ ਹੁਣ ਟਰੱਕ ਦੇ ਉੱਤੇ ਤਾਂ ਨਾਮੁਮਕਿਨ ਹੀ ਆ, ਕਿਉਂਕਿ ਇੰਨਾ ਉੱਚਾ ਜਿਹੜਾ ਉਹਨਾਂ ਨੇ ਕਲੀਅਰੈਂਸ ਜਿਹੜੀ ਉਸ ਦੇ ਵਿੱਚ ਹੁੰਦੀ ਨਹੀਂ ਆ। ਸੋ ਆਈ ਥਿੰਕ ਕੁਛ ਨਾ ਕੁਛ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ। ਇਹਦੇ ਵਿਚਾਰੇ ਰਹਿੰਦੇ ਹੀ ਆਲ ਦਾ ਟਾਈਮ ਰੋਡ ਦੇ ਉੱਤੇ ਆ, ਵੀ ਇਹਨਾਂ ਦੇ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਕਿਸ ਤਰੀਕੇ ਦੇ ਨਾਲ ਹੋਵੇ। ਦੁਨੀਆ ਖਾਈ ਪੀ ਜਾਵੇ, ਮਾਰੋ ਮਾਰ ਹੋਈ ਪਈ ਆ, ਉਹਦੇ ਲਈ ਵਿਚਾਰੇ ਦਿਨ ਰਾਤ ਮਿਹਨਤ ਕਰ ਰਹੇ ਆ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਿਹੜਾ ਲੋਡ ਆ ਉਹ ਪਹੁੰਚਾਏ ਜਾਣ। ਪਰ ਇਹਨਾਂ ਦੇ ਬਾਰੇ ਵੀ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਜੀ ਬਿਲਕੁਲ। ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਟਰੈਵਲ ਸੈਂਟਰਸ ਆਫ ਅਮਰੀਕਾ TA ਸੈਂਟਰਸ ਹੈਗੇ ਆ, ਪੈਟਰੋ ਸਟਾਪਿੰਗ ਜਿਹੜੇ ਸੈਂਟਰਸ ਆ, ਟਰੱਕ ਸਟਾਪ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਰੈਸਟੋਰੈਂਟ ਆ ਉਹ ਸਾਰੇ ਹੀ ਉਹ ਬੰਦ ਕਰਨ ਜਾ ਰਹੇ ਆ ਟੈਂਪਰੇਰੀ ਬਫੇ ਵਗੈਰਾ। ਸੋ ਉਹ ਸਾਰਾ ਕੁਛ ਬੰਦ ਹੋਊਗਾ। ਸੋ ਜਿੰਨੇ ਵੀ ਟਰੱਕਰ ਵੀਰ ਆ ਭਾਈ, ਹੁਣ ਆਟਾ ਤਾਂ ਘਰਦਿਆਂ ਨੇ ਸਾਰਿਆਂ ਨੇ ਚੱਕਿਆ ਹੋਣਾ ਜ਼ਰੂਰ, ਹੁਣ ਆਪਣੇ ਕੋਲ ਰੋਟੀ ਪਾਣੀ ਜਿਹੜਾ ਆ ਜ਼ਰੂਰ ਚਾਹੀਦਾ ਹੈਗਾ। ਹਾਂਜੀ, ਉੱਦਾਂ ਵੈਸੇ ਕਈ ਜਿੱਦਾਂ ਇੱਦਾਂ ਦੇ ਹੈਗੇ ਨੇ, ਆਪਣਾ ਕੈਲੀਫੋਰਨੀਆ ਵਿੱਚ ਤਾਂ ਇੱਦਾਂ ਹੈ ਵੀ ਜ਼ਿਆਦਾਤਰ ਡਰਾਈਵ ਥਰੂ ਆ, ਕਈ ਥਾਵਾਂ ਦੇ ਉੱਤੇ ਅਜੇ ਓਪਨ ਸੀਗੇ, ਪਰ ਮੈਨੂੰ ਲੱਗਦਾ ਵੀ ਬਾਕੀ ਸੂਬਿਆਂ ਨੂੰ ਦੇਖਦੇ ਹੋਏ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੇ ਆਦੇਸ਼ ਹੌਲੀ ਹੌਲੀ ਜਿਹੜੇ ਉਹ ਆ ਜਾਣੇ ਨੇ ਵੀ ਡਾਈਨ ਇਨਸ ਜਿਹੜੇ ਆ ਬੈਠ ਕੇ ਰੈਸਟੋਰੈਂਟ 'ਚ ਖਾਣ ਵਾਲਾ ਜਿਹੜਾ ਕੰਮ ਆ ਮੇ ਵੀ ਉਹ ਜਿਹੜਾ ਉਹ ਰੋਕ ਦਿੱਤਾ ਜਾਵੇ। ਰਜਿੰਦਰਪਾਲ ਧਾਲੀਵਾਲ ਸਾਡੇ ਫੇਸਬੁੱਕ 'ਤੇ ਦੱਸਦੇ ਨੇ 81 ਰੈਸਟ ਏਰੀਆ ਜਿਹੜਾ ਨਿਊਯਾਰਕ ਵਾਲੇ ਪਾਸੇ ਲਾਈਨ ਕਹਿੰਦੇ ਆ, ਉਹ ਵੀ ਜਿਹੜੀ ਉਹ ਕਲੋਜ਼ਡ ਹੈਗੀ ਆ। ਸੋ ਇੱਕ ਜਿਹੜੀਆਂ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਜਿਹੜੀਆਂ ਬਾਕੀ ਰੈਗੂਲਰ ਕਰੋਨਾ ਵਾਇਰਸ ਦੀਆਂ ਜਿਹੜੀਆਂ ਅਪਡੇਟਸ ਆ ਟਰੱਕਿੰਗ ਤੋਂ ਛੱਡ ਕੇ ਜਿਹੜੀਆਂ ਆ ਉਹ ਆਪਾਂ ਜੇ ਸਰੋਤਿਆਂ ਦੇ ਨਾਲ ਜਿਹੜੇ ਦੱਸਦੇ ਜਾਈਏ ਤਾਂ ਇਸ ਦੇ ਵਿੱਚ ਜਿਹੜੀ ਇਸ ਟਾਈਮ ਵੱਡੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ, ਖਾਸ ਕਰਕੇ ਜਿਹੜਾ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਲਾਇਆ ਗਿਆ ਆ, ਲਾਕਡਾਊਨ ਲਾਇਆ ਗਿਆ ਆ, ਉਸ ਦੇ ਬਾਰੇ ਪੁਲਿਸ ਦਾ ਜਿਹੜਾ ਬਿਆਨ ਆਇਆ ਆ ਉਹ ਕਹਿੰਦੇ ਆ ਵੀ ਅਸੀਂ ਲੋਕਾਂ ਨੂੰ ਇਸ ਦੇ ਬਾਬਤ ਕਹਿੰਦੇ ਵੀ ਤੁਸੀਂ ਜੇਲ੍ਹ 'ਚ ਨਹੀਂ ਜਾਣ ਲੱਗੇ, ਅਸੀਂ ਤੁਹਾਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਨਹੀਂ ਜਿਹੜੇ ਸੁੱਟਣ ਲੱਗੇ, ਪਰ ਅਸੀਂ ਜਿਹੜੇ ਲੋਕਾਂ ਨੂੰ ਜਿਹੜਾ ਇਹ ਇਤਲਾਹ ਕਰ ਰਹੇ ਆ ਵੀ ਰੈਜ਼ੀਡੈਂਟਸ ਜਿਹੜੇ ਆ ਉਹ ਬਾਹਰ ਨਾ ਜਾਓ, ਅਸੀਂ ਵਾਰਨਿੰਗਸ ਜਿਹੜੀਆਂ ਉਹ ਦੇ ਰਹੇ ਆ। ਕਹਿੰਦੇ ਵੀ ਅਸੀਂ ਹਾਲ ਦੀ ਘੜੀ ਸੌਫਟ ਅਪਰੋਚ ਜਿਹੜੀ ਕੋਵਿਡ-19 ਦੇ ਬਾਰੇ ਲਾਕਡਾਊਨ ਨੂੰ ਲੈ ਕੇ ਜਿਹੜੀ ਹੈਗੀ ਆ, ਸਟੇ ਐਟ ਹੋਮ, ਸ਼ੈਲਟਰ ਐਟ ਪਲੇਸ ਦੀ ਜਿਹੜੀ ਐਨਫੋਰਸਮੈਂਟ ਆ ਉਸ ਨੂੰ ਜਿਹੜੇ ਉਹ ਲੈ ਕੇ, ਸੋ ਪੁਲਿਸ ਨੇ ਇੱਥੇ ਜਿਹੜਾ ਇੰਨੀ ਕਿਤੇ ਨਾ ਕਿਤੇ ਜਿਹੜੀ ਨਰਮਦਿਲੀ ਜਿਹੜੀ ਉਹ ਜ਼ਰੂਰ ਦਿਖਾਈ ਹੈਗੀ। ਸੋ ਬਿਲਕੁਲ, ਪਰ ਆਪਣੇ ਮੈਂ ਦੇਖਿਆ ਕਈ ਲੋਕ ਜਿਹੜੇ ਆ ਸੀਰੀਅਸਲੀ ਨਹੀਂ ਲੈ ਰਹੇ। ਸੋ ਜੇ ਆਪਾਂ ਲੂਜ਼ ਇੱਦਾਂ ਰਹੇ ਫਿਰ ਉਹ ਸਟ੍ਰਿਕਟ ਹੋ ਜੂਗੇ। ਆਪਾਂ ਦੇਖੀ ਆ ਬਾਕੀ ਇਮੀਗ੍ਰੇਸ਼ਨ ਦੇ ਰੂਲ ਜਾਂ ਹੋਰ ਕੀ ਹੁੰਦਾ ਹੈਗਾ। ਸੋ ਪਲੀਜ਼, ਜੇ ਇਹ ਕਿਹਾ ਗਿਆ ਆ 6-7 ਕਾਉਂਟੀਆਂ ਵੱਲੋਂ ਭਈ ਤੁਸੀਂ ਸਿਰਫ ਐਮਰਜੈਂਸੀ ਬਾਹਰ ਜਾ ਸਕਦੇ ਆ, ਕਿਸੇ ਦਵਾਈ ਲੈਣੀ ਆ ਜਾਂ ਜਿੱਥੇ ਕੰਮ, ਜੇ ਤੁਹਾਡਾ ਕੰਮ ਓਪਨ ਆ, ਮੋਸਟਲੀ ਤਾਂ ਬਹੁਤ ਸਾਰਾ ਕੰਮ ਜਿਹੜੇ ਬੇ ਏਰੀਏ ਦੇ ਵਿੱਚ ਹੁਣ ਸ਼ਟਡਾਊਨ ਆ, ਸਾਰੇ ਇਹੀ ਆ ਵੀ ਘਰਾਂ ਤੋਂ ਕੰਮ ਕਰੋ। ਸੋ ਪਲੀਜ਼ ਉੱਦੇ ਨਾ ਜਾਓ, ਤੇ ਜਾਓ ਜੇ ਕਿਸੇ ਦੇ ਘਰ ਵੀ ਜਾਣਾ ਵੈਸੇ ਤਾਂ ਸੇਵ ਹੀ ਕਰੋ, ਘੱਟੇ ਜਾਓ, ਕਿਉਂਕਿ ਐਗਜ਼ਾਮਪਲ ਲਓ ਇਰਾਨ ਤੇ ਇਟਲੀ ਤੋਂ, ਉਹਨੂੰ ਫੋਲੋ ਕਰ ਰਹੇ USA ਵਾਲੇ
ਵੀ ਕਿੱਦਾਂ ਕਿਸ ਤਰ੍ਹਾਂ ਤੀਜੇ ਚੌਥੇ ਵੀਕ ਜਾ ਕੇ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਸੀ ਕਰੋਨਾ ਵਾਇਰਸ ਨਾਲ ਇਨਫੈਕਟਡ ਲੋਕ ਉਹ ਹੋ ਗਏ ਸੀ। ਸੋ ਹੁਣ ਆਪਾਂ ਉਸੇ ਸਮੇਂ ਦੇ ਵਿੱਚ ਹੈਗੇ ਆ, ਤੀਜੇ ਵੀਕ ਦੇ ਵਿੱਚ ਐਂਟਰ ਹੈਗੇ ਆ, ਤੀਜੇ ਚੌਥੇ ਵੀਕ 'ਚ। ਸੋ ਇਸੇ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਹਰ ਕੋਈ ਬੰਦਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੇ, 10 ਤੋਂ ਵੱਧ ਕਿਤੇ ਨਾ ਇਕੱਠੇ ਹੋ, 5-6 ਫੁੱਟ ਦਾ ਡਿਫਰੈਂਸ ਆਪਸ ਦੇ ਵਿੱਚ ਰੱਖੋ, ਪਲੀਜ਼ ਬਾਹਰ ਨਾ ਜਾਓ। ਕਈ ਤਾਂ ਇਦਾਂ ਮੈਂ ਹੈਰਾਨ ਆ ਵੀ ਕਈਆਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਜਿਹੜਾ ਚੈੱਕ ਦੇਣਾ ਹੈ ਉਹ ਚੈੱਕ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਲੈ ਜੀ ਟਰੰਪ ਭਾਜੀ ਹੁਣ ਚੈੱਕ ਭੇਜਣ ਲੱਗੇ ਸਾਰਿਆਂ ਨੂੰ। ਸੋ ਪਲੀਜ਼ ਇਹ ਜ਼ਰੂਰ ਫੋਲੋ ਕਰੋ। ਹੋ ਸਕਦਾ ਵੀ ਰੱਬ ਨਾ ਕਰੇ ਕੋਈ ਬਿਮਾਰ ਆ ਉਹ ਦੂਜਿਆਂ ਨੂੰ ਵੀ ਹੋਰਨਾਂ ਨੂੰ ਬਿਮਾਰ ਕਰੂਗਾ। ਇਹ ਮਕਸਦ ਹੀ ਜਿਹੜਾ ਹਰਜੋਤ ਸਿੰਘ ਜੀ ਸਾਰੇ ਸੂਬੇ, ਸਾਰੇ ਸਿਟੀਜ਼, ਸਾਰੀਆਂ ਕਾਉਂਟੀਜ਼ ਦੇ ਵੱਲੋਂ ਇਹ ਵੱਡੇ ਆਦੇਸ਼, ਸਖਤ ਆਦੇਸ਼ ਲਾਉਣ ਦਾ ਮਕਸਦ ਇਹੀ ਆ ਵੀ ਜਿਹੜਾ ਕੋਈ ਇਨਫੈਕਟਡ ਆ ਉਹ ਹੋਰ ਲੋਕਾਂ ਦੇ ਨਾਲ ਨਾ ਮਿਲੇ ਤੇ ਇਸ ਬਿਮਾਰੀ ਨੂੰ ਅੱਗੇ ਜਿਹੜਾ ਉਹ ਨਾ ਫੈਲਾਵੇ, ਕਿਉਂਕਿ ਹੈਲਥ ਸਿਸਟਮ ਕਿਤੇ ਨਾ ਕਿਤੇ ਜਿਹੜਾ ਉਹ ਕਲੈਪਸ ਹੁੰਦਾ ਜਿਹੜਾ ਉਹ ਜਾ ਰਿਹਾ ਹੈਗਾ। ਬਹੁਤ ਸਾਰੇ ਸਟੋਰਸ ਆ ਉਹਨਾਂ ਨੇ ਆਪਣੇ ਆਈਦਰ ਆਵਰਸ ਤੇ ਜਾਂ ਆਪਣੇ ਜਿਹੜੇ ਸ਼ਟਡਾਊਨ ਉਹਨਾਂ ਨੇ ਆਪਣੇ ਆਪ ਨੂੰ ਵੀ ਜਿਹੜਾ ਉਹ ਕਰ ਲਿਆ ਹੈਗਾ। ਬਹੁਤ ਸਾਰੇ ਰੀਟੇਲਰਸ ਜਿਹੜੇ ਆ, ਕਿਉਂਕਿ ਲੋਕੀ ਸ਼ਾਪਿੰਗ ਤਾਂ ਕਰਨ ਨਹੀਂ ਆ ਰਹੇ, ਉਹ ਜਿਹੜਾ ਲੇਟ ਖੋਲ ਕੇ ਮੇਬੀ ਜਲਦੀ ਬੰਦ ਜਿਹੜਾ ਉਹ ਕਰਨਗੇ, ਇੰਪਲੋਈਜ਼ ਨੂੰ ਵੀ ਜਿਹੜਾ ਉਹ ਕਈ ਜਿਹੜੇ ਉਹ ਤੋੜ ਰਹੇ ਹੋਣਗੇ। ਸੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਆਵਰਸ ਜਿਹੜੇ ਐਡਜਸਟ ਕਰਨ ਜਾ ਰਹੇ ਆ। ਸੋ ਆਪਾਂ ਜਿੱਦਾਂ ਸਵੇਰੇ ਵੀ ਦੱਸਿਆ ਸੀ, ਸਟੀਵ ਮਨੂਚਿਨ ਜਿਹੜੇ ਟ੍ਰੈਜਰੀ ਸੈਕਟਰੀ ਆ ਉਹਨਾਂ ਨੇ ਕਾਂਗਰਸ ਦੇ ਕੋਲੋਂ ਗੁਹਾਰ ਲਾਈ ਆ ਵੀ ਭਾਈ ਜਲਦੀ ਜਿਹੜਾ ਸਟਿਮੂਲਸ ਪੈਕੇਜ ਆ ਉਸ ਨੂੰ ਕਲੀਅਰ ਕਰੋ, ਇਸ ਨੂੰ ਕਰੋ ਤਾਂ ਜੋ ਜਿਹੜੇ ਸਾਰੇ ਅਮਰੀਕਨਸ ਆ ਉਹਨਾਂ ਨੂੰ ਚੈੱਕ ਜਿਹੜੇ ਉਹ ਘੱਲੇ ਜਾਣ, ਤਾਂ ਜੋ ਇਹ ਜਿਹੜੇ ਆਉਣ ਵਾਲੇ ਕੁਛ ਕੁ ਵੀਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਗੁਜ਼ਰ ਬਸਰ ਜਿਹੜਾ ਉਹ ਹੋ ਸਕੇ। ਸੈਨ ਮਟੇਓ ਕਾਉਂਟੀ ਦੇ ਵਿੱਚ 22 ਨਵੇਂ ਕੇਸ ਜਿਹੜੇ ਕੋਵਿਡ-19 ਕਰੋਨਾ ਵਾਇਰਸ ਦੇ ਸਾਹਮਣੇ ਆਏ ਆ ਤੇ ਕਹਿੰਦੇ ਰਾਤੋਂ ਰਾਤ 42 ਤੋਂ ਵੱਧ ਕੇ 64 ਦੇ ਉੱਤੇ ਜਿਹੜੇ ਆંકੜਾ ਹੈ ਸੈਨ ਮਟੇਓ ਕਾਉਂਟੀ ਦੇ ਵਿੱਚ ਉੱਥੇ ਆਹੀ ਰੀਜ਼ਨ ਆ ਵੀ ਉਹ ਕਹਿ ਰਿਹਾ ਵੀ ਸਾਰੇ ਬਾਹਰ ਨਾ ਨਿਕਲੋ। ਇਹਨੂੰ ਦੇਖਦੇ ਹੋਏ ਹੁਣ ਨਿਊਯਾਰਕ ਦੇ ਮੇਅਰ ਜਿਹੜੇ ਬਲੈਸੀਓ ਆ ਉਹਨਾਂ ਨੇ ਵੀ ਕਹਿੰਦੇ ਵੀ 48 ਘੰਟਿਆਂ ਦੇ ਵਿੱਚ ਉਹ ਡਿਸੀਜਨ ਲੈਣ ਜਾ ਰਹੇ ਆ ਵੀ ਨਿਊਯਾਰਕ 'ਚ ਵੀ ਆਪਾਂ ਜਿਹੜਾ ਬੇ ਏਰੀਏ 'ਚ ਜਿਸ ਤਰ੍ਹਾਂ ਹੋਇਆ ਸ਼ੈਲਟਰ ਇਨ ਪਲੇਸ, ਇਸ ਤਰ੍ਹਾਂ ਦਾ ਪੂਰਾ ਨਿਊਯਾਰਕ ਸਿਟੀ ਦੇ ਵਿੱਚ ਕਰ ਦਈਏ, ਕਿਉਂਕਿ ਨਿਊਯਾਰਕ ਸਿਟੀ ਦੇ ਵਿੱਚ ਪਿਛਲੇ ਕੁਝ ਘੰਟਿਆਂ 'ਚ ਬਹੁਤ ਜ਼ਿਆਦਾ ਕੇਸ ਐਡ ਹੋਏ ਆ। ਕਹਿੰਦੇ ਭਈ 814 ਕਨਫਰਮ ਕੇਸਿਸ ਨਿਊਯਾਰਕ 'ਚ ਹੋ ਗਏ ਆ, ਐਡਿੰਗ 248 ਕੁਈਨ 'ਚ, 277 ਮੈਨਹੈਟਨ, 157 ਬਰੁਕਲਿਨ, 96 ਬ੍ਰੌਂਕਸ ਤੇ 36 ਸਟੈਟਨ ਆਈਲੈਂਡ ਦੇ ਵਿੱਚ। 7 ਲੋਕਾਂ ਦੀ ਉੱਥੇ ਮੌਤ ਹੋ ਗਈ ਸੋ ਫਾਰ। 124 ਬੰਦੇ ਜਿਹੜੇ ਆ ਹਸਪੀਟਲ 'ਚ ਆ। ਨਿਊਯਾਰਕ ਬੜਾ ਜਿਹੜਾ ਛੋਟਾ ਆ ਕਿਉਂਕਿ ਕੰਜਸਟਡ ਆ, ਪੋਪੂਲੇਸ਼ਨ ਬਹੁਤ ਆ, ਫੈਲਣ ਦਾ ਬਹੁਤ ਖਤਰਾ ਆ। ਇਸ ਕਰਕੇ ਨਿਊਯਾਰਕ ਦੇ ਜਿਹੜੇ ਹੈਗੇ ਮੇਅਰ ਉਹ ਇਹ ਸੋਚ ਰਹੇ ਆ ਵੀ ਉੱਥੇ ਵੀ ਸ਼ੈਲਟਰ ਇਨ ਪਲੇਸ ਇਦਾਂ ਦਾ ਕੀਤਾ ਜਾਵੇ। ਜੀ ਬਿਲਕੁਲ, ਕਈ ਪੁੱਛ ਰਹੇ ਨੇ ਵੀ ਉਹਨਾਂ ਦੇ ਪੇਰੈਂਟਸ ਨੇ ਸੈਨ ਫਰਾਂਸਿਸਕੋ ਏਅਰਪੋਰਟ ਤੇ ਆਉਣਾ, ਕਿ ਉਹਨਾਂ ਨੂੰ ਪਿਕਅਪ ਕੀਤਾ ਜਾ ਸਕਦਾ। ਜੀ ਬਿਲਕੁਲ, ਉਹਨਾਂ ਨੂੰ ਤੁਸੀਂ ਜਿਹੜਾ ਪਿਕਅਪ ਕਰਨ ਦੇ ਲਈ ਜਿਹੜਾ ਉਹ ਜਾ ਸਕਦੇ ਆ। ਜਿੱਦਾਂ ਆਪਾਂ ਦੱਸਿਆ ਵੀ ਪੁਲਿਸ ਵਾਲੇ ਹਾਲ ਦੀ ਘੜੀ ਜਿਹੜੀਆਂ ਵਾਰਨਿੰਗਸ ਜਿਹੜੀਆਂ ਦੇ ਰਹੇ ਆ, ਕਹਿੰਦੇ ਵੀ ਅਸੀਂ ਕਿਸੇ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਇਸ ਦੇ ਕਰਕੇ ਨਹੀਂ ਸੁੱਟਣ ਵਾਲੇ, ਆਲਰੇਡੀ ਲੋਕਾਂ ਦੇ ਉੱਤੇ ਬਿਪਤਾ ਆ, ਪਰ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ ਲੋਕਾਂ ਦੇ ਉੱਤੇ ਵੀ ਇਸ ਲੋਕਡਾਊਨ ਦੀ ਜਿਹੜੀ ਚੀਜ਼ ਤੁਹਾਨੂੰ ਆਖੀ ਆ ਉਸ ਨੂੰ ਮੰਨੋ ਤੇ ਘਰਾਂ ਦੇ ਵਿੱਚ ਜਿਹੜਾ ਉਹ ਰਹੋ। ਕਈ ਜਿਹੜੇ ਆਪਣੇ ਬੱਚਿਆਂ ਦੇ ਨਾਲ, ਪੈਟਸ ਦੇ ਨਾਲ ਜਿਹੜਾ ਵਾਕ ਵਗੈਰਾ ਵੀ ਕਰ ਰਹੇ ਆ, ਵੱਖਰੇ ਟਾਈਮ ਦੇ ਉੱਤੇ ਜਿਹੜਾ ਉਹ ਜੇ ਨਿਕਲਣਾ ਜਾਂ ਨਿਕਲੋ। ਲੰਬੀਆਂ ਸੈਰਾਂ ਜਿਹੜੀਆਂ ਮੇਬੀ ਉਸ ਨੂੰ ਤੁਸੀਂ ਅਵਾਇਡ ਜਿਹੜਾ ਉਹ ਕਰੋ। ਐਵਰੀਬਡੀ ਨੀਡਸ ਫਰੈਸ਼ ਏਅਰ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਨਾ ਹੋਵੋ ਵੀ ਸਾਰੇ ਜਣਿਆਂ ਨੂੰ ਇਕੱਠਿਆਂ ਨੂੰ ਮਿੱਤਰਾਂ ਨੂੰ ਇਕੱਠੇ ਕਰਕੇ ਤੇ 40-50 ਜਣੇ ਇੱਕ ਘਰ ਦੇ ਵਿੱਚ ਫਿਰ ਇਕੱਠੇ ਹੋ ਜਾਓ, ਰੌਣਕ ਮੇਲਾ ਜਿਹੜਾ ਤੁਸੀਂ ਲਾ ਕੇ ਬਹਿ ਜਾਓ। ਓਬਵੀਅਸਲੀ ਹਰ ਕੋਈ ਐਂਟਰਟੇਨਮੈਂਟ ਜਿਹੜਾ ਚਾਹੁੰਦਾ ਆ, ਪਰ ਉਹ ਫਿਰ ਉਹ ਪਰਪਸ ਨੂੰ ਟੋਟਲੀ ਉਹਦਾ ਮਤਲਬ ਹੀ ਨਹੀਂ ਬਣਦਾ ਜਿਹੜਾ ਆ ਇਸ ਜਿਹੜਾ ਲੋਕਡਾਊਨ ਦਾ। ਸੋ ਇਸ ਲਈ ਇਹ ਜਿਹੜਾ 3 ਹਫ਼ਤੇ ਦਾ ਸ਼ੈਲਟਰ ਇਨ ਪਲੇਸ ਇਹ ਦੱਸਦੇ ਜੀ, ਇਹ ਸਿਰਫ ਬੇ ਏਰੀਆ ਦੀਆਂ ਕਾਉਂਟੀਜ਼ ਆ। ਯੂਬਾ ਸਿਟੀ ਦੇ ਵਿੱਚ, ਫ੍ਰੈਜ਼ਨੋ ਦੇ ਵਿੱਚ ਇਦਾਂ ਦੀ ਜਿਹੜੀ ਕੋਈ ਸੈਕਰਾਮੈਂਟੋ ਵਾਲੇ ਵੀ ਸੋਚ ਰਹੇ ਆ ਪਰ ਅਜੇ ਉਹਨਾਂ ਨੇ ਲਾਗੂ ਨਹੀਂ ਕੀਤਾ। ਪਰ ਆਪਾਂ ਜਦੋਂ ਹੀ ਅਨਾਉਂਸ ਹੋਇਆ ਆਪਾਂ ਦੱਸਾਂਗੇ। ਤੇ ਜਿਹੜੇ ਨਿਊਯਾਰਕ ਦੇ ਮੇਅਰ ਆ ਰਾਜਕਨਵੀਰ ਸਿੰਘ ਜੀ, ਉਹ ਕਹਿੰਦੇ ਵੀ ਇਹ ਸਿਚੁਏਸ਼ਨ ਇਦਾਂ ਦੀ ਬਣੀ ਹੋਈ ਆ ਜਿਹੜੀ 1918 'ਚ ਜਦੋਂ ਕਹਿੰਦੇ ਇਨਫਲੂਐਂਜ਼ਾ ਪੈਂਡੈਮਿਕ ਹੋਇਆ ਸੀ, ਉਦੋਂ 50 ਮਿਲੀਅਨ ਲੋਕ ਜਿਹੜੇ ਆ ਮਾਰੇ ਗਏ ਸੀ। ਤੇ ਕਹਿੰਦੇ ਭਈ 9000 ਤੋਂ ਵੱਧ ਲਾਇਸੈਂਸਡ ਤੇ ਰਿਟਾਇਰਡ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਆ ਨਿਊਯਾਰਕ 'ਚ, ਉਹਨਾਂ ਨੂੰ ਕਹਿਤਾ ਆ, ਬਲੈਂਕਟ ਕਾਲ ਕਰਤੀ ਆ ਵੀ ਇਮੀਡੀਏਟਲੀ ਤੁਸੀਂ ਤਿਆਰ ਰਹੋ। ਸਵੇਰੇ ਮੈਂ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਆਰਮੀ ਕਾਰਪਸ ਆਫ ਇੰਜੀਨੀਅਰਸ ਨੂੰ ਤਿਆਰ ਕਰ ਰੱਖਿਆ ਵੀ ਜੇ ਕਿਤੇ ਸਾਨੂੰ ਐਮਰਜੈਂਸੀ ਹਸਪੀਟਲਸ ਬਣਾਉਣੇ ਪਏ ਉਹ ਰਾਈਟ ਵੇ ਜਿਹੜੇ ਆ ਉਹ ਰੈਡੀ ਹੋਣਗੇ। ਕਈ ਜਣੇ DMV ਦੇ ਬਾਬਤ ਸਵਾਲ ਪੁੱਛ ਰਹੇ ਆ। DMV ਵਾਲੇ ਕਹਿ ਰਹੇ ਆ ਵੀ 60 ਦਿਨਾਂ ਤੱਕ ਤੁਸੀਂ ਸਾਡੇ ਕੋਲ ਨਾ ਆਓ। ਕੈਲੀਫੋਰਨੀਆ ਜਿਹੜਾ ਡਿਪਾਰਟਮੈਂਟ ਆਫ ਮੋਟਰ ਵਹੀਕਲ, ਉਹ ਕਹਿੰਦੇ ਵੀ 60 ਦਿਨਾਂ ਤੱਕ ਤੁਸੀਂ ਸਾਡੇ ਕੋਲ ਨਾ ਹੀ ਆਓ। ਜੇ ਕਿਸੇ ਨੇ ਕਿਸੇ ਤਰੀਕੇ ਦਾ ਰੀਨਿਊਅਲ ਕਰਾਉਣਾ ਆ ਉਹ ਆਨਲਾਈਨ ਜਿਹੜਾ ਆ ਉਹ ਕਰਵਾ ਸਕਦਾ। ਜੇ ਕੋਈ ਅਤ ਜ਼ਰੂਰੀ ਹੈਗਾ ਉਹੀ ਜਿਹੜਾ ਉਹ ਆਵੇ।
ਤੇ ਨਾਲ ਹੀ ਉਹਨਾਂ ਨੇ ਸਿਫਾਰਿਸ਼ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਆਖੀ ਆ, ਆਫੀਸਰਸ ਨੂੰ, ਐਨਫੋਰਸਮੈਂਟ ਆਫੀਸਰਸ ਨੂੰ ਆਖੀ ਆ ਵੀ ਜਿਹੜਾ ਰਜਿਸਟ੍ਰੇਸ਼ਨ ਤੇ ਡਰਾਈਵਰ ਰੀਨਿਊਅਲਸ ਦੇ ਲਈ ਜਿਹੜਾ 60 ਦਿਨਾਂ ਦੇ ਉੱਤੇ 60 ਦਿਨਾਂ ਦੇ ਲਈ ਘੱਟੋ ਘੱਟ ਜਿਹੜੀਆਂ ਇਹ ਹੁੰਦੀਆਂ ਆ ਉਹਨਾਂ ਨੂੰ ਜਿਹੜਾ ਉਹ ਨਾ ਕੀਤਾ ਜਾਵੇ, ਵੀ ਉਹਨਾਂ ਨੂੰ ਐਨਫੋਰਸ ਜਿਹੜਾ ਉਹ ਨਾ ਕਰੇ। ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਡਿਸਕ੍ਰੈਸ਼ਨ ਜਿਹੜੀ ਆ ਉਹ ਵਰਤੀ ਜਾਵੇ। ਜੇ ਐਕਸਪਾਇਰਡ ਰਜਿਸਟ੍ਰੇਸ਼ਨ ਤੇ ਲਾਇਸੈਂਸਿਸ ਜਿਹੜੇ ਉਹਨਾਂ ਨੂੰ ਦੇਖਦੇ ਨੇ ਤਕਰੀਬਨ 2 ਮਹੀਨਿਆਂ ਦੇ ਲਈ। ਇਹ ਕਨਫਰਮ ਨਹੀਂ ਆ ਅਜੇ, ਜਿਹੜੀ ਲਾ ਐਨਫੋਰਸਮੈਂਟ ਨੇ ਇਸ ਦੇ ਉੱਤੇ ਕੋਈ ਹਾਮੀ ਨਹੀਂ ਭਰੀ ਵੀ ਅਸੀਂ ਇੱਦਾਂ ਕਰਾਂਗੇ, ਪਰ DMV ਵਾਲੇ ਕਹਿ ਰਹੇ ਆ ਵੀ 60 ਦਿਨਾਂ ਤੱਕ ਟਰਾਈ ਕਰੋ। ਜੇ ਤੁਹਾਡਾ ਇੱਥੇ ਆਏ ਬਗੈਰ ਸਰਦਾ ਆ ਤੇ ਤੁਸੀਂ ਇੱਥੇ ਨਾ ਆਓ। ਔਨਲਾਈਨ ਸਰਵਿਸਿਜ਼ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆ, ਆਪਣਾ ਅਕਾਊਂਟ ਬਣਾ ਕੇ ਤੁਸੀਂ ਉਸ ਨੂੰ ਉੱਥੇ ਯੂਜ਼ ਕਰ ਸਕਦੇ ਆ, ਚਾਹੇ ਉਸ ਦੇ ਵਿੱਚ ਲਾਇਸੈਂਸ ਰੀਨਿਊਅਲ ਹੈਗਾ, ਵਹੀਕਲ ਰਜਿਸਟ੍ਰੇਸ਼ਨ ਵਾਲਾ ਹੈਗਾ ਆ। ਹੁਣ ਕਈ ਵਾਰੀ ਹਰਜੋਤ ਸਿੰਘ ਜੀ ਸਮੌਗ ਚੈੱਕ ਕਰਾਉਣਾ ਪੈਂਦਾ, ਕੋਈ ਗੱਡੀ ਜਿਹੜੀ ਆ ਕਿਸੇ ਨੇ ਬਾਹਰਲੀ ਸਟੇਟ ਤੋਂ ਖਰੀਦੀ ਹੁੰਦੀ ਉਸ ਨੂੰ ਚੈੱਕਅਪ ਕਰਾਉਣਾ ਪੈਂਦਾ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਜਿਹੜਾ ਹੋਊਗਾ। ਇਹਨਾਂ ਨੇ ਇੰਨੀ ਕੁ ਹੀ ਜਿਹੜੀ ਹਾਲ ਦੀ ਘੜੀ ਜਿਹੜੀ ਜਾਣਕਾਰੀ ਉਹ ਦਿੱਤੀ ਆ। ਸੋ ਆਈ ਗੈਸ ਜੇ ਉਹ ਕਹਿ ਰਹੇ ਆ ਵੀ ਨਾ ਆਓ ਤੇ ਆਈਦਰ ਉਹਨਾਂ ਨੂੰ ਕਾਲ ਕਰਕੇ ਕਰੀ ਕਨਫਰਮ ਜਿਹੜਾ ਉਹ ਤੁਸੀਂ ਕਰ ਲਿਆ ਜਾਵੇ, ਜਿਹੜੇ ਵੀ ਤੁਹਾਡਾ ਲੋਕਲ DMV ਹੈਗਾ ਆ ਉਸ ਨੂੰ, ਵੀ ਆਈਏ ਕਿ ਨਾ ਆਈਏ, ਵੀ ਇਹ ਸਾਡੀ ਜਿਹੜੀ ਸਿਚੁਏਸ਼ਨ ਜਿਹੜੀ ਉਹ ਹੈਗੀ। ਸੋ ਬਿਲਕੁਲ ਕਹਿੰਦੇ ਹੁਣ ਟਿਕਿੰਗ ਪੁਆਇੰਟ ਦੇ ਉੱਤੇ ਪਹੁੰਚਿਆ ਹੋਇਆ ਹੈਗਾ ਕਰੋਨਾ ਵਾਇਰਸ ਦੀ ਸਿਚੁਏਸ਼ਨ USA ਦੇ ਵਿੱਚ। ਜੇ ਲੇਟੈਸਟ ਹੁਣ ਤੱਕ ਦੀ ਮੌਤਾਂ ਦੀ ਗਿਣਤੀ ਕਰਦੇ ਜਾਈਏ, ਸਵੇਰੇ ਜਦੋਂ ਅਸੀਂ ਸ਼ੋਅ ਕੀਤਾ ਸੀ 82 ਸੀ, ਹੁਣ ਇਹ 100 ਹੋ ਗਈ ਹੈਗੀ ਆ। 100 ਜਾਣੇ ਕਰੋਨਾ ਵਾਇਰਸ ਨਾਲ USA ਦੇ ਵਿੱਚ ਮਰ ਚੁੱਕੇ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਉਹਨੂੰ ਦੇਖਦੇ ਹੋਏ ਨਿਊਯਾਰਕ ਦੇ ਗਵਰਨਰ ਬਹੁਤ ਛੇਤੀ 8.4 ਮਿਲੀਅਨ ਲੋਕਾਂ ਨੂੰ ਕਹਿੰਦੇ ਸ਼ੈਲਟਰ ਇਨ ਪਲੇਸ ਆਰਡਰ ਕਰਨ ਜਾ ਰਹੇ ਆਉਣ ਵਾਲੇ 48 ਘੰਟਿਆਂ 'ਚ। 8 ਵਜੇ ਸ਼ਾਮ ਤੋਂ ਅੱਜ ਨਿਊ ਜਰਸੀ ਦੇ ਜਿੰਨੇ ਵੀ ਇਨਡੋਰ ਸ਼ਾਪਿੰਗ ਮਾਲ, ਅਮਿਊਜ਼ਮੈਂਟ ਪਾਰਕ, ਅਮਿਊਜ਼ਮੈਂਟ ਸੈਂਟਰ ਸਾਰੇ ਕਲੋਜ਼ ਹੋ ਜਾਣਗੇ ਜਦੋਂ ਤੱਕ ਐਮਰਜੈਂਸੀ ਐਂਡ ਨਹੀਂ ਹੁੰਦੀ। ਇਹ ਗਵਰਨਰ ਉੱਥੇ ਦੇ ਫਿਲ ਮਰਫੀ ਉਹਨਾਂ ਨੇ ਕਿਹਾ। ਨਾਰਥ ਕੈਰੋਲੀਨਾ ਦੇ ਗਵਰਨਰ ਰੇ ਕੂਪਰ ਨੇ ਕਿਹਾ ਵੀ ਜਿੰਨੇ ਵੀ ਰੈਸਟੋਰੈਂਟਸ ਆ ਉਹਨਾਂ ਤੋਂ ਸਿਰਫ ਪਿਕਅਪ ਤੇ ਡਿਲੀਵਰੀ ਫੂਡ ਹੋ ਸਕਦਾ ਆ ਅੱਜ ਸ਼ਾਮ ਦੇ 5 ਵਜੇ ਤੋਂ ਬਾਅਦ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਇਹ ਕਿਹਾ ਹੈਗਾ ਆ ਵੀ ਕਿਤੇ ਵੀ 10 ਤੋਂ ਵੱਧ ਬੰਦੇ ਨਾ ਇਕੱਠੇ ਹੋਣ, ਕਿਉਂਕਿ ਫਲੋਰੀਡਾ ਦੀਆਂ ਹੁਣੇ ਫੋਟੋਆਂ ਆਈਆਂ ਸੀਆਂ ਵੀ ਬੀਚਸ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਲੋਕ ਹੈਗੇ ਆ। ਉਹਨਾਂ ਨੇ ਕਿਹਾ ਵੀ 10 ਤੋਂ ਵੱਧ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਮਿਆਮੀ ਵਾਲਿਆਂ ਨੇ ਵੀ ਇਹ ਕਿਹਾ ਵੀ ਉਹਨਾਂ ਨੇ ਸਾਰੇ ਐਂਟਰਟੇਨਮੈਂਟ ਬਿਜ਼ਨਸਿਸ, ਮਿਆਮੀ 'ਚ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਡਿਜ਼ਨੀਲੈਂਡ ਹੋਰ ਸਾਰਾ ਹੈਗਾ, ਉਹ ਸਾਰੇ ਥੀਏਟਰ, ਐਵਰੀਥਿੰਗ, ਫਿਟਨੈਸ ਸੈਂਟਰ, ਡਾਈਨ ਇਨ ਰੈਸਟੋਰੈਂਟ, ਸਾਰਾ ਕੁਛ ਉਹ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ ਜੀ। ਉੱਦਾਂ ਅੱਜ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਇੱਕ ਹਿਸਾਬ ਨਾਲ ਸਟਿਮੂਲਸ ਪੈਕੇਜ ਜਿਹੜਾ ਤਕਰੀਬਨ $800 ਬਿਲੀਅਨ ਤੋਂ ਲੈ ਕੇ $1 ਟ੍ਰਿਲੀਅਨ ਦਾ ਸਾਰੇ ਅਮਰੀਕੀਆਂ ਨੂੰ ਜਿਹੜੇ ਚੈੱਕ ਘੱਲਣ ਦੇ ਲਈ ਗੱਲਾਂ ਚੱਲੀਆਂ, ਉਸ ਦੇ ਕਰਕੇ 1000 ਪੁਆਇੰਟ ਜਿਹੜਾ ਸਟਾਕ ਮਾਰਕੀਟ ਆ ਉਹ ਜ਼ਰੂਰ ਉੱਤੇ ਗਿਆ ਆ। ਪਰ ਪਿਛਲੇ ਕਈ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਲੜਖੜਾ ਰਿਹਾ ਸੀਗਾ। ਸੋ ਦੇਖਦੇ ਹਾਂ ਵੀ ਇਹ ਕੰਟੀਨਿਊਟੀ ਜਿਹੜੀ ਉਹ ਬਰਕਰਾਰ ਰਹੇਗੀ ਜਾਂ ਨਹੀਂ ਜਿਹੜੀ ਉਹ ਰਹੇਗੀ। ਸੋ ਇਹ ਜਿਹੜੀ ਜ਼ਰੂਰ ਦੇਖਣ ਵਾਲੀ ਹਰਜੋਤ ਸਿੰਘ ਜੀ ਗੱਲ ਰਹੂਗੀ। ਬਾਕੀ ਨਾਰਥ ਕੈਰੋਲੀਨਾ ਵਾਲੇ ਵੀ ਬਹੁਤ ਵੱਡੇ ਸਖਤ ਕਦਮ ਜਿਹੜੇ ਉਹ ਕਹਿੰਦੇ ਆ ਵੀ ਉਹ ਚੁੱਕਣ ਜਾ ਰਹੇ ਨੇ। ਸੋ 64 ਫੇਰੇ ਜਿਹੜੇ ਆ ਉਹ ਪ੍ਰੋਬਲਮ ਆ। ਐਮਾਜ਼ੋਨ ਵੇਅਰ ਹਾਊਸ ਵਰਕਰਸ ਉਹਨਾਂ ਨੇ ਜਿਹੜਾ ਖਤਰਾ ਪ੍ਰਗਟ ਕੀਤਾ ਵੀ ਸਾਡੇ ਕੋਲੋਂ ਹੁਣ ਕੰਮ ਸਾਡੇ ਕੋਲੋਂ ਬਹੁਤ ਜ਼ਿਆਦਾ ਜਿਹੜਾ ਉਹ ਲਿਆ ਜਾ ਰਿਹਾ ਹੈਗਾ ਆ, ਪਰ ਕਿਤੇ ਨਾ ਕਿਤੇ ਜਿਹੜਾ ਆ ਵੀ ਸਾਨੂੰ ਵੀ ਖਤਰਾ ਹੈ ਵੀ ਜੇ ਕਰੋਨਾ ਵਾਇਰਸ ਸਾਡੇ ਵਾਲੇ ਪਾਸੇ ਵੀ ਇਹਨਾਂ ਵੇਅਰ ਹਾਊਸਿਸ ਦੇ ਵਿੱਚ ਜੋ ਫੈਲ ਜਾਵੇ। ਉੱਧਰ ਊਬਰ ਤੇ ਲਿਫਟ ਨੇ ਜਿਹੜੀਆਂ ਸ਼ੇਅਰਡ ਰਾਈਡਸ ਹੈਗੀਆਂ ਆ ਉਹ ਬੈਨ ਕਰ ਦਿੱਤੀਆਂ ਆ ਵੀ ਜਿਹੜੀਆਂ ਤੁਸੀਂ ਇੱਕ ਦੇ ਨਾਲ ਇੱਕ ਜਾਣਾ ਕੁਛ ਡਾਲਰ ਦੇ ਕੇ ਤੇ ਸ਼ੇਅਰ ਕਰਕੇ ਰਾਈਡ ਜਾਂਦੇ ਸੀ, ਉਹ ਜਿਹੜੀਆਂ ਉਹਨਾਂ ਨੇ ਬੈਨ ਕਰ ਦਿੱਤੀਆਂ ਹੈਗੀਆਂ ਆ ਵੀ ਕਹਿੰਦੇ ਵੀ ਇਕੱਲੇ ਜਾਓ, ਇਕੱਲੇ ਜਿਹੜਾ ਆ ਉਹ ਤੁਸੀਂ ਆਓ ਹੈਗੇ। ਸੋ ਇਹ ਜਿਹੜੀ ਚੀਜ਼ ਜ਼ਰੂਰ ਦੇਖਣ ਵਾਲੀ ਹੈਗੀ ਆ। ਸੋ ਬਹੁਤ ਸਾਰੇ ਜਿਹੜੀਆਂ ਆਟੋ ਜਿਹੜੀਆਂ ਮੇਕਰ ਕੰਪਨੀਜ਼ ਹੈਗੀਆਂ ਉਹਨਾਂ ਦੇ ਜਿਹੜੇ ਵਰਕਰ ਆ ਉਹ ਕਹਿੰਦੇ ਵੀ ਉਹਨਾਂ ਨੂੰ ਟੈਨਸ਼ਨ ਜਿਹੜੀ ਹੋਈ ਆ ਕਰੋਨਾ ਵਾਇਰਸ ਨੂੰ ਲੈ ਕੇ। ਟੈਸਲਾ ਦੇ ਜਿਹੜੇ CEO ਮਸਕ ਆ ਉਹਨਾਂ ਨੇ ਕਿਹਾ ਵੀ ਪਲਾਂਟ ਜਿਹੜਾ ਓਪਨ ਆ ਅਮਿਡ ਜਦ ਕਿ ਆਪਣੇ ਸ਼ੈਲਟਰ ਇਨ ਪਲੇਸ ਜਿਹੜਾ ਉਹ ਲੱਗਾ ਹੋਇਆ। ਕਹਿੰਦੇ ਵੀ ਉਹਨੇ ਪਰ ਇਹ ਵੀ ਕਿਹਾ ਵੀ ਜਿੰਨੇ ਨਹੀਂ ਆਉਣਾ ਉਹ ਨਾ ਵੀ ਆਵੇ। ਓਕਲੈਂਡ ਦਾ ਏਅਰਪੋਰਟ ਤੇ ਓਕਲੈਂਡ ਦਾ ਪੋਰਟ ਇਹ ਸ਼ੈਲਟਰ ਇਨ ਪਲੇਸ ਤੋਂ ਐਗਜ਼ੈਂਪਟ ਕੀਤੇ ਗਏ ਆ, ਉਹਨਾਂ ਨੂੰ ਬਾਹਰ ਰੱਖਿਆ ਗਿਆ ਆ ਕਿਉਂਕਿ ਇੱਥੇ ਆਵਾਜਾਈ ਦਾ ਜਿਹੜਾ ਇੱਕ ਮੁੱਖ ਸਾਧਨ ਜਿਹੜਾ ਉਹ ਬਣਿਆ ਹੈਗਾ ਆ ਜੀ। ਸੋ ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਜਿੰਨੇ ਵੀ ਰੈਸਟੋਰੈਂਟਸ ਹੈਗੇ ਆ ਉਹਨਾਂ ਨੂੰ ਇਹ ਕਿਹਾ ਗਿਆ ਆ ਮੇਅਰ ਬਿਲ ਡੀ ਬਲਾਸੀਓ ਵੱਲੋਂ ਵੀ ਜੇ ਕਿਸੇ ਨੇ ਰੂਲ ਤੋੜਿਆ ਵੀ ਮਤਲਬ ਰੈਸਟੋਰੈਂਟਸ ਤੇ ਬਾਰ ਸਿਰਫ ਟੇਕ ਆਊਟ ਮੀਲ ਆ ਤੇ ਉਹਨਾਂ ਨੂੰ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਅਰੈਸਟ ਵੀ ਕੀਤਾ ਜਾ ਸਕਦਾ ਹੈਗਾ ਆ। ਸੋ ਇੰਨੀ ਜਿਹੜੀ ਸਿਚੁਏਸ਼ਨ ਬੈਡ ਬਣੀ ਹੋਈ ਹੈਗੀ ਆ। ਸੋ ਕੰਟੱਕੀ ਡਰਬੀ ਜਿਹੜੀ ਬਹੁਤ ਵੱਡੀ ਈਵੈਂਟ ਹੁੰਦੀ ਹੈਗੀ ਆ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਮਈ 2 ਤੋਂ ਲੈ ਕੇ ਸਤੰਬਰ 5 ਨੂੰ।
ਜੀ ਕ੍ਰੈਡਿਟ ਏਜੰਸੀ S&P ਗਲੋਬਲ ਨੇ ਇਹ ਕਿਹਾ ਵੀ ਵਰਲਡ ਇਕਨੋਮੀ ਆਲਰੇਡੀ ਹੁਣ ਰਿਸੈਸ਼ਨ ਦੇ ਵਿੱਚ ਹੈਗੀ ਆ। ਜੀ ਨਾਰਥ ਕੈਰੋਲੀਨਾ ਨੇ ਆਊਟਰ ਬੈਂਕਸ ਕਹਿੰਦੇ ਆ ਉਸ ਦੇ ਵਿੱਚ ਟੂਰਿਸਟ ਸੈਲਾਨੀ ਤੇ ਜਿਹੜੇ ਵਿਜ਼ਿਟਰ ਆ ਉਹਨਾਂ ਦਾ ਆਉਣ ਜਾਣ ਦੇ ਉੱਤੇ ਟਰੈਵਲ ਜਿਹੜਾ ਉਸ ਨੂੰ ਰਿਡਿਊਸ ਕੀਤਾ ਆ। ਪਰਮਨੈਂਟ ਰੈਜ਼ੀਡੈਂਟਸ ਦੇ ਐਕਸਪੋਜ਼ਰ ਜਿਹੜਾ ਉਹ ਘੱਟ ਹੋਵੇ ਇਸ ਦੇ ਚੱਲਦੇ ਆ। ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ ਨਿਊਯਾਰਕ ਦੇ ਮੇਅਰ ਆਲਰੇਡੀ ਕਹਿੰਦੇ ਐਬਸੋਲੂਟਲੀ ਕੰਸੀਡਰਿੰਗ ਵੀ ਉਹ ਤਕਰੀਬਨ ਸ਼ੈਲਟਰ ਇਨ ਪਲੇਸ ਵਰਗੀ ਜਿਹੜੀ ਹਾਲਾਤ ਜਿੱਦਾਂ ਦੇ ਬੇ ਏਰੀਏ ਦੇ ਵਿੱਚ ਬਣੇ ਆ ਉੱਦਾਂ ਦੇ ਉਹ ਕਰਨ ਜਾ ਰਹੇ ਹੈਗੇ ਆ। ਸੋ ਮਰਨ ਵਾਲਿਆਂ ਦੀ ਸੰਖਿਆ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਉਹ ਵੱਧ ਕੇ ਇਸ ਟਾਈਮ 100 ਤੱਕ ਜਿਹੜਾ 100 ਦੇ ਆંકੜੇ ਤੱਕ ਸੈਂਕੜਾ ਜਿਹੜਾ ਉਹ ਹੋ ਚੁੱਕਾ ਹੋਇਆ ਆ। 4000 ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਇਸ ਟਾਈਮ ਕਰੋਨਾ ਵਾਇਰਸ ਤੋਂ ਪੀੜਤ ਨੇ। ਇਹ ਬਹੁਤ ਹੀ ਸੈਂਸਿਟਿਵ ਪੀਰੀਅਡ ਜਿਹੜਾ ਇਸ ਟਾਈਮ ਜਿਹੜਾ ਚੱਲ ਰਿਹਾ ਆ, ਜਦ ਕਿ ਨਾਲ ਦੇ ਨਾਲ ਇੱਥੇ ਟੈਸਟਿੰਗ ਵੀ ਬਹੁਤ ਜ਼ਿਆਦਾ ਹੋਣੀ ਆ ਅਤੇ ਨੰਬਰ ਵੀ ਜਿਹੜਾ ਆંકੜਾ ਵਧਣਾ ਹੈ। ਪਰ ਨਾਲ ਦੇ ਨਾਲ ਸਾਰਿਆਂ ਨੂੰ ਇਹ ਚੀਜ਼ ਨੂੰ ਵੀ ਜਿਹੜਾ ਮਨ ਦੇ ਵਿੱਚ ਰੱਖਣਾ ਆ ਵੀ 60 ਤੋਂ 70% ਤੱਕ ਜਿਹੜਾ ਰਿਕਵਰੀ ਰੇਟ ਹੈਗਾ ਆ। ਹਜ਼ਾਰਾਂ ਹੀ ਲੋਕ ਜਿੰਨੇ ਪੀੜਤ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਇਸ ਦੇ ਵਿੱਚੋਂ ਠੀਕ ਹੋ ਕੇ ਉੱਭਰ ਵੀ ਜਿਹੜਾ ਉਹ ਰਹੇ ਨੇ। ਸਭ ਤੋਂ ਜ਼ਿਆਦਾ ਜਿਹੜਾ ਖਤਰੇ ਵਾਲੇ ਕਹਿ ਲਓ ਵੀ ਏਜ ਗਰੁੱਪ ਜਿਹੜਾ ਆ ਉਹ ਹੈਗਾ ਆ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਜਿਹੜੀਆਂ ਪ੍ਰੋਬਲਮਸ ਉਹ ਹੈਗੀਆਂ ਨੇ ਅਤੇ 65 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕਾਂ ਨੂੰ ਜਿਹੜਾ ਉਹ ਜ਼ਿਆਦਾ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਬਜ਼ੁਰਗਾਂ ਨੂੰ ਤਾਂ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਆਖਿਆ ਵੀ ਘਰਾਂ ਦੇ ਵਿੱਚ ਹੀ ਜਿਹੜਾ ਉਹ ਰਿਹਾ ਜਾਵੇ। ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਇੱਦਾਂ ਦੇ ਜੇ ਐਕਸਪੋਜ਼ ਹੋਏ ਆ ਉਹਨਾਂ ਨੂੰ ਜ਼ਿਆਦਾ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਉਹ ਜ਼ਿਆਦਾ ਇਲ ਜਿਹੜੇ ਉਹ ਹੋ ਸਕਦੇ ਨੇ। ਕੱਲ੍ਹ ਦੀ ਜਦੋਂ ਤੋਂ ਇੱਥੇ ਲੋਕਡਾਊਨ ਦੀ ਗੱਲ ਚੱਲੀ ਹਰਜੋਤ ਸਿੰਘ ਜੀ ਮਾਰੋ ਮਾਰ ਪਈ ਹੈ ਸਟੋਰਾਂ ਦੇ ਉੱਤੇ, ਲੈਣਾ ਲੱਗ ਰਹੀਆਂ ਸਵੇਰੇ ਮੋਹਰੇ ਕਈ ਥਾਵਾਂ ਦੇ ਉੱਤੇ ਕੱਲ੍ਹ ਹੀ ਜਿਹੜੀਆਂ ਉਹ ਲੱਗ ਰਹੀਆਂ ਸੀ ਚੀਜ਼ਾਂ ਜਿਹੜੀਆਂ ਉਹ ਮਿਲ ਨਹੀਂ ਰਹੀਆਂ। ਘਬਰਾਓ ਨਾ ਘਬਰਾਓ ਨਾ ਘਬਰਾਓ ਨਾ, ਵਾਰ-ਵਾਰ ਆਪਾਂ ਤੁਹਾਨੂੰ ਦੱਸ ਰਹੇ ਹਾਂ। ਅਜੇ ਤਾਂ ਪਹਿਲਾ ਦਿਨ ਆ, ਅਜੇ ਬਹੁਤ ਆਪਣੇ ਕੋਲ ਸਮਾਂ ਹੈਗਾ ਆ। ਸਮਾਨ ਜੇ ਤੁਹਾਡੇ ਕੋਲ ਅਜੇ ਥੋੜ੍ਹਾ ਬਹੁਤਾ ਹੈਗਾ ਆ, ਹਫ਼ਤੇ ਦਾ ਹੈਗਾ 2 ਹਫ਼ਤੇ ਦਾ ਹੈਗਾ, ਘਬਰਾਓ ਨਾ, ਉਸ ਨੂੰ ਵਰਤ ਲਓ। ਉਸ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜਾ ਲੈ ਆਓ। ਸਾਰੇ ਜਾਣੇ ਇੱਕੋ ਟਾਈਮ ਇੱਕੋ ਥਾਂ ਦੇ ਉੱਤੇ ਜਦੋਂ ਜਾਂਦੇ ਆ ਅਤੇ ਉਹ ਵਿਚਾਰੇ ਕਿੱਥੋਂ ਸਮਾਨ ਜਿਹੜਾ ਉਹ ਲੈ ਆਉਣਗੇ, ਇਹ ਵੀ ਜਿਹੜੇ ਉਹ ਸਮਝਣ ਦੀ ਤੁਹਾਨੂੰ ਜ਼ਰੂਰਤ ਹੈਗੀ ਆ। ਸੋ ਥੋੜ੍ਹਾ ਅਟਕ ਕੇ ਜਿਹੜਾ ਉਹ ਜਾਓ, ਥੋੜ੍ਹੇ ਕਰਕੇ ਜਿਹੜੇ ਜਾਣੇ ਜਿਹੜੇ ਉਹ ਬਾਹਰ ਜਿਹੜਾ ਉਹ ਨਿਕਲੋ। ਅਤੇ ਬਾਕੀ ਜਦੋਂ ਬਾਹਰ ਵੀ ਨਿਕਲਦੇ ਆ ਆਪਣੀ ਸੋਸ਼ਲ ਡਿਸਟੈਂਸਿੰਗ ਜਿਹੜੀ ਕਹਿੰਦੇ ਆ ਉਹ ਬਣਾ ਕੇ ਰੱਖੋ। 10 ਤੋਂ ਵੱਧ ਜਾਣਿਆਂ ਨੂੰ ਜਿਹੜਾ ਇਕੱਠੇ ਹੋਣ ਦੇ ਉੱਤੋਂ ਉਹਨਾਂ ਨੇ ਕਿਹਾ ਵੀ ਉਹ ਨਾ ਹੀ ਕਰੋ ਤਾਂ ਚੰਗੀ ਆ। ਬਾਕੀ ਪ੍ਰਾਈਸ ਗੌਜਿੰਗ ਜਿਹੜੀ ਆ ਉਸ ਦੇ ਉੱਤੇ ਜਿਹੜੇ ਕਾਫੀ ਸਖਤੀ ਜਿਹੜੀ ਕੀਤੀ ਹੋਈ ਆ। ਆਲਰੇਡੀ ਨਿਊ ਜਰਸੀ ਦੇ ਵਿੱਚ ਇੱਕ ਰੀਟੇਲਰ ਨੂੰ $90,000 ਦਾ ਜੁਰਮਾਨਾ ਜਿਹੜਾ ਉਹ ਪਾਇਆ ਗਿਆ ਆ। ਇਹ ਜਿਹੜੇ ਜ਼ਿਆਦਾ ਲੁੱਟ ਮਚਾਈ ਆ ਭਾਈ, ਇਹ ਜੇ ਬਚੂਗੀ ਨਹੀਂ ਦੁਨੀਆ ਤਾਂ ਤੁਸੀਂ ਕਿੱਥੇ ਲੈ ਜਾਣੇ $? ਇਹ ਇੱਦਾਂ ਨਾ ਕਰੋ ਤੁਸੀਂ। ਇੰਨਾ ਕੀ ਲੁੱਟ ਜਿਹੜੀ ਉਹ ਮਚਾਉਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਬਾਕੀ ਜਿਹੜੇ ਲੈਣ ਵਾਲੇ ਆ ਭਾਈ ਉਹੀ ਚੀਜ਼ਾਂ ਚੱਕੋ ਜਿਹਦੀਆਂ ਤੁਹਾਨੂੰ ਜਿਹੜੀ ਉਹ ਜ਼ਰੂਰਤ ਆ। ਲੋੜੋਂ ਵੱਧ ਚੀਜ਼ ਜਿਹੜੀ ਤੁਹਾਡੇ ਕੋਲ ਪਤਾ ਹੈ ਵੀ ਤੁਸੀਂ ਇਨ ਐਨੀ ਕੇਸ ਤੁਸੀਂ ਮਹੀਨੇ ਦੇ ਵਿੱਚ ਖਤਮ ਹੀ ਨਹੀਂ ਕਰ ਸਕਦੇ, ਉਹ ਭਾਈ ਨਾ ਜਿਹੜੀ ਇਸ ਤਰੀਕੇ ਦੇ ਨਾਲ ਚੱਕੀ ਜਾਵੇ ਤਾਂ ਜੋ ਜਿਹੜੇ ਲੋੜਵੰਦ ਤੱਕ ਉਹ ਵੀ ਚੀਜ਼ ਜਿਹੜੀ ਉਹ ਪਹੁੰਚ ਸਕੇ। ਜੀ ਇਸੇ ਤਰ੍ਹਾਂ ਇੱਕ ਨਿਊਯਾਰਕ ਦੇ ਵਿੱਚ ਨਿਊਯਾਰਕ ਜਿਹੜਾ ਟਾਊਨ ਆ ਉੱਥੋਂ ਖਬਰ ਆ ਰਹੀ ਆ ਵੀ ਇੱਕ ਅਨਆਇਡੈਂਟੀਫਾਈਡ ਯੰਗ ਵੂਮਨ ਜਿਹਨੂੰ ਕਰੋਨਾ ਵਾਇਰਸ ਸੀ ਉਸਨੇ ਆਪਣਾ ਗਲਤ ਨਾਂ ਹੀ ਦੱਸਿਆ ਹਸਪੀਟਲ 'ਚ ਅਤੇ ਉੱਥੋਂ ਉਹ ਭੱਜ ਗਈ ਅਤੇ ਉਹ ਹੁਣ ਉਹਨੂੰ ਲੱਭ ਰਿਹਾ। ਸੋ ਇੱਦਾਂ ਦੀ ਜਿਹੜੀ ਇਨਫੋਰਮੇਸ਼ਨ ਪੰਜਾਬ ਵਰਗੀ ਖਬਰ ਲੱਗਦੀ ਹੈ। ਬਿਲਕੁਲ ਇਹ ਇੱਦਾਂ ਦੀਆਂ ਖਬਰਾਂ ਆ ਰਹੀਆਂ। ਫਰਾਂਸ ਦੇ ਵਿੱਚ ਪੁਲਿਸ ਨੇ ਪੈਟਰੋਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਬਿਲਕੁਲ ਸਪੀਕਰ ਲੈ ਕੇ ਲੋਕਾਂ ਨੂੰ ਕਹਿ ਰਿਹਾ ਘਰਾਂ ਤੋਂ ਬਾਹਰ ਨਾ ਨਿਕਲੋ, ਉੱਥੇ ਪੂਰਾ ਲੋਕਡਾਊਨ ਹੈਗਾ ਆ। ਅਤੇ ਇੱਕ ਜਿਹੜੀ ਮਾੜੀ ਖਬਰ ਆ ਰਹੀ ਆ ਵੀ ਆਈਸ ਵਾਲੇ ਹਜੇ ਵੀ ਜਿਹੜੇ ਨਾ ਉਹ ਨਹੀਂ ਹਟ ਰਹੇ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਅੱਜ ਸਵੇਰੇ ਲਾਸ ਐਂਜਲਸ ਦੇ ਵਿੱਚ ਜਿਹੜਾ ਛਾਪਾ ਮਾਰਿਆ ਹੈਗਾ ਆ, ਉੱਥੇ ਉਹਨਾਂ ਨੇ ਕੁਝ ਬੰਦੇ ਜਿਹੜੇ ਅਰੈਸਟ ਕੀਤੇ ਹੈਗੇ। ਮਾਸਕ ਕਹਿੰਦੇ ਲੈ ਕੇ ਆਏ ਜੀ, ਮਾਸਕ ਲੈ ਕੇ ਆਏ ਹੋ ਸੀ। ਸੋ ਇਹ LA ਦੇ ਮੇਅਰ ਨੇ +45 ਦੇ ਕਰੀਬ ਆਰਗੇਨਾਈਜੇਸ਼ਨ ਨੇ ਇਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਸੀ ਵੀ ਭਾਈ ਕਰੋਨਾ ਵਾਇਰਸ ਦੇ ਦੌਰਾਨ ਘੱਟੋ ਘੱਟ ਆਹ ਕੰਮ ਤਾਂ ਨਾ ਕਰੋ। ਪਰ ਕਹਿੰਦੇ ਵੀ ਸਵੇਰੇ 5 ਵਜੇ ਤੜਕੇ ਉਹਨਾਂ ਨੇ ਛਾਪੇ ਮਾਰੇ ਆ ਅਤੇ ਕੁਛ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ। ਚਾਈਨਾ ਦੇ ਨਾਲ ਅਮਰੀਕਾ ਦੇ ਸੰਬੰਧਾਂ ਦੇ ਵਿੱਚ ਖਟਾਸ ਆ ਰਹੀ ਆ ਕਿਉਂਕਿ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਕਈ ਲੋਕਾਂ ਨੇ ਇਸ ਕਰੋਨਾ ਵਾਇਰਸ ਨੂੰ ਚਾਈਨੀਜ਼ ਵਾਇਰਸ ਨਾਮ ਦੇ ਨਾਲ ਜਿਹੜਾ ਉਹ ਪੁਕਾਰਿਆ ਅਤੇ ਚਾਈਨਾ ਨੇ ਇਸ ਨੂੰ ਆਪਣੀ ਬੇਇੱਜ਼ਤੀ ਜਿਹੜੀ ਸਮਝੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਆਪਣੇ ਬਿਜ਼ਨਸ ਨੂੰ ਟੇਕ ਕੇਅਰ ਜਿਹੜਾ ਉਹ ਤੁਸੀਂ ਕਰੋ। ਉੱਧਰ ਇਸੇ ਹੀ ਜਿਹੜੇ ਕਹਿ ਲਓ ਵੀ ਖਟਾਸ ਦੇ ਚੱਲਦਿਆਂ 5 ਅਮਰੀਕਾ ਦੇ ਜਿਹੜੇ ਜਰਨਲਿਸਟ ਚਾਈਨਾ ਦੇ ਵਿੱਚੋਂ ਜਿਹੜੀਆਂ ਖਬਰਾਂ ਦੇਣ ਦਾ ਕੰਮ ਕਰਦੇ ਸੀ ਉਹਨਾਂ ਦੇ ਜਿਹੜੇ ਪ੍ਰੈਸ ਕ੍ਰੈਡੈਂਸ਼ੀਅਲ ਆ ਚਾਈਨਾ ਨੇ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬੇਸਿਕਲੀ ਉਹਨਾਂ ਨੂੰ ਹੁਣ ਉੱਥੋਂ ਮੁਲਕ 'ਚੋਂ ਬਾਹਰ ਜਿਹੜਾ ਆ ਆਉਂਦੇ ਸਮੇਂ ਦੇ ਵਿੱਚ ਜਾਣਾ ਪਊਗਾ।
NBA ਦੇ ਹੋਰ 4 ਪਲੇਅਰਾਂ ਦਾ ਜਿਹੜਾ ਕਰੋਨਾ ਵਾਇਰਸ ਦੇ ਵਿੱਚ ਉੱਥੇ ਪੋਜ਼ੀਟਿਵ ਟੈਸਟ ਜਿਹੜਾ ਉਹ ਨਿਕਲਿਆ ਹੈਗਾ ਆ। ਅਲਜੀਰੀਆ ਦੇ ਵਿੱਚ ਜਿਹੜੀ ਕੰਟਰੀ ਆ ਉਹਨਾਂ ਨੇ ਐਂਟੀ ਗਵਰਨਮੈਂਟ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਬੈਨ ਲਾ ਗਏ ਆ। ਉਹਨਾਂ ਨੂੰ ਇਹ ਮੌਕਾ ਮਿਲ ਗਿਆ ਵੀ ਲੋਕ ਜਿਹੜਾ ਆ ਇਹ ਸਾਡੇ ਖਿਲਾਫ ਜਿਹੜਾ ਬੋਲਣ ਨਾ, ਤੇ ਕਹਿੰਦੇ ਵੀ ਕਰੋਨਾ ਵਾਇਰਸ ਦੇ ਰਿਸਪੌਂਸ ਦੇ ਕਰਕੇ ਉਸ ਨੂੰ ਇਹ ਕੀਤਾ ਜਾ ਰਿਹਾ ਹੈਗਾ ਆ। ਹੈਲਥ ਕੇਅਰ ਵਰਕਰਸ ਜਿਹੜੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੰਮ 'ਤੇ ਲਿਆਉਣ ਦੇ ਲਈ ਮੈਸੇਚਿਊਸਟ ਆ ਉਹਨਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਥੋੜ੍ਹੀ ਜਿਹੜੀ ਢਿੱਲ ਜਿਹੜੀ ਆ ਉਹ ਦੇਣ ਦੇ ਲਈ ਆਖਿਆ। ਉੱਥੋਂ ਦੇ ਗਵਰਨਰ ਚਾਰਲੀ ਬੇਕਰ ਆ ਉਹਨਾਂ ਨੇ ਅੱਜ ਮੰਗਲਵਾਰ ਨੂੰ ਇਹ ਜਿਹੜੇ ਆਰਡਰ ਆ ਫਿਜ਼ੀਸ਼ੀਅਨਸ ਜਿਹੜੇ ਰਿਟਾਇਰਡ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਅਤੇ ਉਹਨਾਂ ਲਈ ਕਹਿੰਦੇ ਵੀ ਸਟੈਂਡਿੰਗ ਗੁੱਡ ਹੈਗੀ ਆ, ਉਹਨਾਂ ਨੂੰ ਮੁੜ ਕੇ ਕੰਮ 'ਤੇ ਲਿਆਉਣ ਦੇ ਲਈ, ਫਰੰਟ ਲਾਈਨਸ 'ਤੇ ਲਿਆਉਣ ਦੇ ਲਈ ਆਖਿਆ ਗਿਆ ਹੈਗਾ ਆ। ਸਕੂਲ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਜਾਂ ਜਿੱਥੇ ਥਾਵਾਂ ਦੇ ਉੱਤੇ ਜ਼ਿਆਦਾ ਕਰੋਨਾ ਵਾਇਰਸ ਫੈਲਿਆ ਆ ਉੱਥੇ ਬੰਦ ਹੀ ਹੋਏ ਪਏ ਨੇ ਜੀ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ 50 ਹੋਰ ਕੇਸ ਕਰੋਨਾ ਵਾਇਰਸ ਦੇ ਹੋਏ ਆ। ਲਾਸ ਐਂਜਲਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ। ਕੈਲੀਫੋਰਨੀਆ ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ 1 ਹਫ਼ਤੇ ਦਾ ਅਨਪਲਾਈਮੈਂਟ ਜਿਹੜਾ ਹੁੰਦਾ ਵੀਕ ਉਹ ਵੇਟ ਕਰਨਾ ਪੈਂਦਾ, ਉਹ ਤੋਂ ਬਾਅਦ ਤੁਸੀਂ ਫਾਈਲ ਕਰ ਸਕਦੇ ਆ, ਉਹ ਵੇਵ ਕਰ ਦਿੱਤਾ ਸੀ। ਸੋ ਜਿਹੜੇ ਕੰਮਾਂ ਤੋਂ ਜਿਨ੍ਹਾਂ ਨੂੰ ਛੁੱਟੀ ਹੋਈ ਆ ਕੰਮ ਤੋਂ ਵੀ ਤੁਸੀਂ ਨਾ ਆਓ, ਉਹ ਅਨਪਲਾਈਮੈਂਟ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਫਾਈਲ ਕਰ ਸਕਦੇ ਇਮੀਡੀਏਟਲੀ, ਜਿਸ ਦਿਨ ਤੋਂ ਹੀ ਤੁਸੀਂ ਜਿੱਦਾਂ ਲੇ ਆਫ ਹੋਏ ਆ ਜਾਂ ਕੰਮ ਤੋਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਆ, ਉਹਦੇ ਲਈ ਜਿਹੜਾ ਤੁਸੀਂ ਔਨਲਾਈਨ ਜਾ ਕੇ ਅਪਲਾਈ ਕਰ ਸਕਦੇ ਆ। ਅਤੇ ਆਪਾਂ ਬਹੁਤ ਛੇਤੀ ਜਿਹੜਾ ਆ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਆ ਉਹਦੇ 'ਤੇ ਲਿੰਕ ਉਹ ਪਾ ਦਾਂਗੇ। ਸੋ ਇਹ ਸਪੈਸ਼ਲ ਜਿਹੜੀ ਆ ਹਦਾਇਤ ਸਾਰੇ ਲਾਸ ਐਂਜਲਸ ਦੀ ਅਥਾਰਟੀ ਵੱਲੋਂ ਅਤੇ ਬੇ ਏਰੀਏ ਵਾਲੇ ਵੀ ਕਰ ਰਹੇ ਆ ਵੀ ਬਹੁਤ ਸਾਰੇ ਲੋਕ ਬੇ ਏਰੀਏ 'ਚ ਹੁਣ ਘਰਾਂ 'ਚ ਬੈਠ ਗਏ ਆ, ਕਿਉਂਕਿ ਲੋਕਡਾਊਨ ਹੋਣ ਕਰਕੇ ਸਮਾਲ ਬਿਜ਼ਨਸ ਕਈ ਵੱਡੀਆਂ ਕੰਪਨੀਆਂ ਵੀ ਬੰਦ ਹੈਗੀਆਂ। ਜਿਹੜੇ ਤਾਂ IT ਵਾਲੇ ਆ ਘਰਾਂ ਤੋਂ ਨਹੀਂ ਕੰਮ ਦਿੱਤੇ ਆ, ਨਹੀਂ ਤਾਂ ਬਹੁਤ ਸਾਰਿਆਂ ਨੂੰ ਜਿਹੜਾ ਆ ਉਹ ਜਿਹੜਾ ਇਹ ਕਿਹਾ ਗਿਆ ਆ ਵੀ ਤੁਸੀਂ ਘਰ ਰਹੋ ਅਤੇ ਸਾਡੇ ਕੋਲ ਕੰਮ ਹੈ ਨਹੀਂ। ਸੋ ਇਸ ਕਰਕੇ ਜਿਹੜਾ ਆ ਅਨਪਲਾਈਮੈਂਟ ਕੋਈ ਵੀ ਜਿਹੜਾ ਆ ਉਹ ਫਾਈਲ ਕਰ ਸਕਦਾ ਆ ਜੀ। ਅਤੇ ਫੀਮਾ ਕਹਿੰਦੇ ਆ ਵੀ ਇਸ ਪੂਰੀ ਐਮਰਜੈਂਸੀ ਰਿਸਪੌਂਸ ਦੇ ਵਿੱਚ ਸੈਕੰਡਰੀ ਦੂਜੇ ਨੰਬਰ ਦੇ ਉੱਤੇ ਜਿਹੜਾ ਰੋਲ ਅਦਾ ਕਰੇਗੀ। ਪਹਿਲੇ ਨੰਬਰ ਦੇ ਉੱਤੇ ਹੈਲਥ ਅਤੇ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਆ, ਉਹੀ ਮੁੱਖ ਐਂਕਰ ਪੁਆਇੰਟ ਜਿਹੜਾ ਬਣ ਕੇ ਉਹ ਕੰਮ ਕਰਨਗੇ। ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੀ ਜਿਹੜੀ ਉਸ ਦੀ ਅਗਵਾਈ ਦੇ ਵਿੱਚ US ਦੀ ਸਰਕਾਰ ਟੈਕ ਇੰਡਸਟਰੀ ਦੇ ਨਾਲ ਕਹਿੰਦੇ ਆ ਜੀ ਮਿਲ ਕੇ ਇਸ ਬਾਰੇ ਚਰਚਾ ਕਰ ਰਹੀ ਆ ਵੀ ਤੁਹਾਡੇ ਫੋਨ ਦੀ ਲੋਕੇਸ਼ਨ ਨੂੰ ਵਰਤ ਕੇ ਕਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕਦਾ ਆ। ਸੋ ਇਹ ਸਾਰੀ ਐਮਰਜੈਂਸੀ ਦੇ ਵਿੱਚ ਹੋਰ ਕਈ ਕੁਛ ਜਿਹੜੇ ਆ ਇਹ ਸਰਕਾਰਾਂ ਜਿਹੜੀਆਂ ਸੋਚ ਰਹੀਆਂ ਹੁੰਦੀਆਂ ਆ, ਇਹ ਵੀ ਆਪਾਂ ਜਿਹੜਾ ਉਹ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ, ਪਰ ਇਸ ਨੂੰ ਕਿਸ ਤਰੀਕੇ ਦੇ ਨਾਲ ਵਰਤਣਗੇ ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਸੋ ਇੰਨਾ ਕੁ ਜ਼ਿਆਦਾ ਅਤੇ ਇੰਨਾ ਕੁ ਕੁਛ ਜਿਹੜਾ ਇਸ ਟਾਈਮ ਐਵਰੀ ਮਿੰਟ ਜਿਹੜਾ ਉਹ ਹੋ ਰਿਹਾ ਚੇਂਜ ਹੋ ਰਿਹਾ। ਸੋ ਕਈ ਵਾਰੀ ਜਿਹੜਾ ਉਹ ਪਤਾ ਨਹੀਂ ਲੱਗਦਾ, ਕੀਪ ਅਪ ਕਰਨਾ ਜਿਹੜਾ ਉਹ ਬੜਾ ਔਖਾ ਹੁੰਦਾ ਹੈ। ਸੋ ਇਸੇ ਲਈ ਅਸੀਂ ਤੁਹਾਡੇ ਲਈ 3 ਪ੍ਰੋਗਰਾਮ ਦਿਨ ਦੇ ਵਿੱਚ ਸੋ ਕਰੋਨਾ ਵਾਇਰਸ ਦੇ ਅਪਡੇਟਸ ਦੇ ਲਈ ਲੈ ਕੇ ਆਉਂਦੇ ਹਾਂ। ਸਵੇਰੇ 9 ਵਜੇ, ਫਿਰ 1:30 ਵਜੇ ਅਤੇ ਸ਼ਾਮ ਨੂੰ 6:30 ਵਜੇ ਆਪਾਂ ਜਿਹੜਾ ਫੇਸਬੁੱਕ ਦੇ ਉੱਤੇ ਤੁਹਾਡੇ ਲਈ ਜਿਹੜਾ ਇਸ ਨੂੰ ਜਿਹੜਾ ਉਹ ਪੇਸ਼ ਕਰਾਂਗੇ ਜੀ। ਇੱਕ ਵਾਰੀ ਫੇਰ ਦੱਸਦੇ ਜਾਈਏ, ਅਸੀਂ ਕਾਫੀ ਸਮਾਂ ਵੀ ਲੈ ਲਿਆ। ਗਰੋਸਰੀ ਸਟੋਰ ਖੁੱਲ੍ਹੇ ਹੈਗੇ ਆ, ਫਾਰਮੇਸੀਜ਼ ਖੁੱਲ੍ਹੀਆਂ, ਰੈਸਟੋਰੈਂਟਸ, ਟੇਕ ਆਊਟ ਓਨਲੀ, ਵੈਟਰਨਰੀ ਸਰਵਿਸ, ਗੈਸ ਸਟੇਸ਼ਨਸ, ਆਟੋ ਰਿਪੇਅਰ ਸ਼ਾਪਸ, ਹਾਰਡਵੇਅਰ ਅਤੇ ਅਦਰ ਹੋਮ ਸਪਲਾਈ ਸਟੋਰਸ, ਬੈਂਕਸ, ਲਾਂਡਰੀ ਸਰਵਿਸ, ਡੇ ਕੇਅਰ, ਹੌਸਪੀਟਲ ਇਹ ਖੁੱਲ੍ਹੇ ਹੈਗੇ ਆ। ਅਤੇ ਤੁਸੀਂ ਬਾਹਰ ਘੁੰਮਣ ਫਿਰਨ ਜਾ ਸਕਦੇ ਆ, ਪਰ ਡਿਸਟੈਂਸ ਤੁਹਾਨੂੰ ਰੱਖਣਾ ਪੈਣਾ ਆ। ਪਰ ਟਰਾਈ ਕਰੋ, ਕਹਿੰਦੇ ਘਰਾਂ ਦੇ ਵਿੱਚ ਹੀ ਰਹੋ। ਸਿਟ ਇਨ ਡਾਈਨਿੰਗ, ਫਿਟਨੈਸ ਕਲਾਸਿਸ, ਸਾਰਾ ਕੁਛ ਜਿਹੜਾ ਇਹ 7 ਕਾਉਂਟੀਆਂ ਹੈ ਕੈਲੀਫੋਰਨੀਆ ਦੇ ਉਹਨਾਂ ਦੇ ਵਿੱਚ ਬੰਦ ਹੈਗੀਆਂ। ਇਟਲੀ ਦੇ ਵਿੱਚ ਜਿਹੜਾ ਕੱਲ੍ਹ ਦਾ ਦਿਨ ਵੀ ਭਿਆਨਕ ਨਿਕਲਿਆ, 345 ਹੋਰ ਨਵੀਆਂ ਮੌਤਾਂ ਦਾ ਐਲਾਨ ਜਿਹੜਾ ਉਹਨਾਂ ਨੇ ਕੀਤਾ ਹੈ। ਉੱਥੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 2500 ਜਿਹੜੀ ਉਹ ਹੋ ਚੁੱਕੀ ਹੋਈ ਆ। ਆਪਾਂ ਇਟਲੀ ਦੇ ਬਾਰੇ ਪਹਿਲਾਂ ਵੀ ਆਪਾਂ ਦੱਸ ਰਹੇ ਸੀਗੇ। ਇਟਲੀ ਦੇ ਜਿਹੜੇ ਲੋਕ ਆ ਪਹਿਲਾਂ ਕਹਿੰਦੇ ਰਹੇ ਵੀ ਆਮ ਫਲੂ ਆ, ਜਿੱਦਾਂ ਇੱਥੇ ਲੋਕ ਜਿਹੜੇ ਆ ਉਹ ਆਪਾਂ ਕਹਿੰਦੇ ਆ, ਅਜੇ ਵੀ ਜਿਹੜੇ ਕਈ ਇਹੀ ਨੈਰੇਟਿਵ ਕਹਿ ਰਹੇ ਆ, ਪਰ ਕਹਿੰਦੇ ਵੀ ਹੁਣ ਜਦੋਂ ਉਹ ਲੋਕਾਂ ਦੇ ਉੱਤੇ ਜ਼ਿਆਦਾ ਸੀਰੀਅਸ ਇਲਨੈਸ ਹੋਈ ਆ, ਜਿਨ੍ਹਾਂ ਨੂੰ ਆਲਰੇਡੀ ਪਹਿਲਾਂ ਬਿਮਾਰ ਸੀਗੇ, ਉਹ ਮੌਤਾਂ ਦੀ ਸੰਖਿਆ ਜਿਹੜੀ ਲਗਾਤਾਰ ਵੱਧ ਰਹੀ ਹੈਗੀ ਆ। ਇਹ ਕੋਈ ਚੰਗਾ ਜਿਹੜਾ ਆ ਉਹ ਗੱਲ ਨਹੀਂ ਹੈਗੀ। ਸੋ ਸਾਰੇ ਮੁਲਕਾਂ ਨੂੰ ਇਸ ਦੇ ਪ੍ਰਤੀ ਜਿਹੜਾ ਉਹ ਤਿਆਰ ਬਰ ਤਿਆਰ ਰਹਿਣ ਦੀ ਜ਼ਰੂਰਤ ਆ। ਤਕਰੀਬਨ ਸਾਰੇ ਹੀ ਮੁਲਕ ਆਪਣੇ ਜਿਹੜੇ ਬਾਰਡਰ ਆ ਉਹ ਲੋਕਡਾਊਨ ਕਰਨ ਜਾ ਰਹੇ ਨੇ ਜਾਂ ਕਰ ਚੁੱਕੇ ਨੇ। ਆਸਟ੍ਰੇਲੀਆ ਵਾਲਿਆਂ ਨੇ ਵੀ ਇੱਦਾਂ ਦੇ ਇਸ਼ਾਰੇ ਜਿਹੜੇ ਆ ਉਹ ਕੀਤੇ ਨੇ। ਉਹਨਾਂ ਨੇ ਸਾਰੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਇਆ ਆ ਵੀ ਟਾਈਮ ਨਾਲ ਪਹੁੰਚੋ। ਮੈਨੂੰ ਲੱਗਦਾ ਉੱਥੇ ਦੇ ਵੀ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਇੱਦਾਂ ਦਾ ਐਲਾਨ ਕਰਨ ਜਾ ਰਹੇ ਆ। UK ਨੇ ਅੱਜ ਇਹ ਐਲਾਨ ਕੀਤਾ $400 ਬਿਲੀਅਨ ਜਿਹੜਾ ਇਸ ਕਰੋਨਾ ਵਾਇਰਸ ਨੂੰ ਨਜਿੱਠਣ ਦੇ ਲਈ ਉਹ ਵਰਤਣਗੇ।
ਫ੍ਰੀ ਟੈਸਟਿੰਗ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ, ਮੌਰਗੇजेस ਪੇਮੈਂਟ ਨੂੰ ਜਿਹੜਾ ਰੋਕਣ ਦੀ ਗੱਲ ਕੀਤੀ ਆ। ਇਸ ਪੱਖੋਂ ਹਾਲ ਦੀ ਘੜੀ ਹਰਜੋਤ ਸਿੰਘ ਜੀ ਅਮਰੀਕਾ ਦੀ ਜਿਹੜੀ ਸਰਕਾਰ ਅਜੇ ਕਾਫੀ ਹੱਥ ਦੇ ਹੱਥ ਧਰ ਕੇ ਬੈਠੀ ਹੋਈ ਆ। ਲੋਕਾਂ ਨੂੰ ਜਿਹੜਾ ਜ਼ਰੂਰ ਡਾਲਰਾਂ ਦੇ ਚੈੱਕ ਜਿਹੜੇ ਉਹ ਦੇਣ ਦੀ ਗੱਲ ਤਾਂ ਉਹਨਾਂ ਨੇ ਕੀਤੀ, ਅਜੇ ਪਹੁੰਚੇ ਤੇ ਨਹੀਂ, ਪਰ ਇਹ ਆ ਵੀ ਹਾਲ ਦੀ ਘੜੀ ਮੌਰਗੇजेस, ਰੈਂਟਸ, ਹੋਰ ਡੈਟ ਜਿਹੜੇ ਆ ਹੈਗੇ ਲੋਕਾਂ ਦੇ ਸਿਰਾਂ ਦੇ ਉੱਤੇ, ਉਹਨਾਂ ਦਾ ਜਿਹੜਾ ਉਹ ਕੀ ਬਣ ਜਾ ਰਿਹਾ ਆ, ਉਸ ਦੇ ਬਾਰੇ ਅਜੀ ਇਹਨਾਂ ਦੀ ਕਿਤੇ ਨਾ ਕਿਤੇ ਚੁੱਪੀ ਧਾਰੀ ਹੋਈ ਆ। ਕਿ ਜਿਹੜੀ ਟੈਕਸ ਭਰਨ ਦੀ ਤਰੀਕ ਆ ਉਹਨੂੰ ਅੱਗੇ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਉਸ ਦੇ ਉੱਤੇ ਵੀ ਹਾਲ ਦੀ ਘੜੀ ਜਿਹੜੀ ਇਹਨਾਂ ਦੀ ਚੁੱਪੀ ਹੈਗੀ ਆ। ਰਿਕਮੈਂਡੇਸ਼ਨਸ ਜਿਹੜੀਆਂ ਉਹ IRS ਨੂੰ ਕਰੀ ਜਾ ਰਹੇ ਆ, ਪਰ ਉਹਨਾਂ ਦੇ ਵੱਲੋਂ ਅਜੇ ਕੋਈ ਇੱਦਾਂ ਦਾ ਜਿਹੜਾ ਕਦਮ ਆ ਉਹ ਚੱਕਿਆ ਨਹੀਂ ਗਿਆ ਹੈਗਾ। ਜੀ ਬਿਲਕੁਲ। ਸੋ ਇਹਦੇ ਨਾਲ ਹੀ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਆਪਾਂ ਸ਼ਾਮ ਨੂੰ ਫਿਰ ਟਰਾਈ ਕਰਾਂਗੇ ਕੋਈ ਅਪਡੇਟ ਹੋਈ। ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।